ਸਰਕਾਰ ਕਾਮਯਾਬ ਹੋ ਰਹੀ ਹੈ ਆਪਣੀਆਂ ਚਾਲਾਂ ਦੇ ਵਿੱਚ ਔਰ ਇਹ ਬਿਨਾਂ ਕੁਝ ਹਾਸਲ ਕੀਤਿਆਂ ਇਹ ਮੋਰਚਾ ਐਂਡ ਵੱਲ ਜਾ ਰਿਹਾ ਹੈ। ਇਸ ਪੀਰੀਅਡ ਦੇ ਵਿੱਚ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਵਾਪਰੇਗਾ। ਉਹ ਕੀ ਵਾਪਰੇਗਾ, ਜਾਂ ਜਿਵੇਂ ਅਸੀਂ ਕਿਹਾ ਵੀ ਸਰਕਾਰ ਦੇ ਪਿੰਪ ਉਹ ਭਾਵੇਂ ਉਹਨਾਂ ਦਾ ਕੈਪਟਨ ਅਮਰਿੰਦਰ ਹੋਏ, ਜਿਹੜੀਆਂ ਵੱਡੀਆਂ ਜੇਲ੍ਹਾਂ ਨੇ ਉਹਨਾਂ ਦੇ ਜਿਹੜੇ ਸੁਪਰਡੈਂਟ ਨੇ ਉਹ BSF ਦੇ ਡੈਪੂਟੇਸ਼ਨ ਤੋਂ ਲਿਆਂਦੇ ਲੋਕ ਲਾ ਦਿੱਤੇ ਨੇ। ਲੇਕਿਨ ਇੰਨਾ ਵਿਸ਼ਾਲ ਐਮਪਾਇਰ ਜਿਹਨੂੰ ਇੱਕ ਸਦੀ ਬਣਾਉਣ ਦੇ ਲਈ ਸਮੁੱਚੀ ਸਿੱਖ ਕੌਮ, ਜਿਸ ਦਾ ਇੱਕੋ ਹੀ ਜਿਹੜਾ ਸਲੋਗਨ ਸੀ ਰਾਜ ਕਰੈ ਹੈ, ਇੱਕ ਹੈ ਲੜ ਮਰੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਲੜਦੇ ਹੋਏ ਮਰ ਜਾਵਾਂਗੇ ਰਾਜ ਲਈ। ਮਹਾਰਾਜਾ ਦਲੀਪ ਸਿੰਘ ਨੂੰ ਅੱਜ ਦੇ ਦਿਨ ਯਾਦ ਕਰਨਾ ਅਸਲ 'ਚ ਗਵਾਚੀ ਸਿੱਖ ਸੋਵਰਨਿਟੀ ਨੂੰ ਯਾਦ ਕਰਨਾ। ਪਰ ਇਹ ਕਹਾਣੀ ਲੌਸਟ ਸਿੱਖ ਸੋਵਰਨਿਟੀ ਦੀ ਵੀ ਹੈ, ਕਿਉਂਕਿ 1849 ਤੋਂ ਬਾਅਦ ਅੰਗਰੇਜ਼ਾਂ ਦੀ ਗੁਲਾਮੀ ਸ਼ੁਰੂ ਹੁੰਦੀ ਹੈ। 1947 'ਚ ਅੰਗਰੇਜ਼ਾਂ ਤੋਂ ਬਾਅਦ ਜਿਹੜੀ ਹੈ ਉਹ ਹਿੰਦੂ ਸਾਮਰਾਜ ਦੇ ਥੱਲੇ ਅਸੀਂ ਆ ਜਾਂਦੇ। ਉਹਨੇ ਜਦੋਂ ਉਹ ਸਿੱਖੀ 'ਚ ਆਇਆ ਔਰ ਉਹਨੇ ਵਿਕਟੋਰੀਆ ਨੂੰ ਚੈਲੰਜ, ਹਾਲਾਂ ਵਿਕਟੋਰੀਆ ਉਹਦੀ ਗੋਡ ਮਦਰ ਬਣੀ ਹੋਈ ਸੀ, ਉਹਨੂੰ ਵਾਪਸ ਭੇਜੀ ਤੇ ਉਹਦੇ ਤੇ ਲਿਖਿਆ, ਉਹਨੇ ਕਿਹਾ ਵੀ ਲੱਖ ਲਾਹਨਤ ਹੈ ਤੁਹਾਡੀ ਕ੍ਰਿਸਚੀਅਨਿਟੀ ਤੇ, ਵੀ ਯੂ ਟੁੱਕ ਅਵੇ ਵਟ ਬਿਲੋਂਗ ਟੂ ਮੀ, ਮਾਈ ਰੂਲ ਐਂਡ ਪ੍ਰੋਮਿਸਡ ਮੀ ਦ ਕਿੰਗਡਮ ਆਫ ਹੈਵਨ ਔਨ ਵਿਚ ਯੂ ਹੈਵ ਨੋ ਕੰਟਰੋਲ। ਉਹਨੇ ਕਿਹਾ ਇਹਦੇ ਨਾਲ ਤਾਂ ਮੇਰੇ ਭਾਵੇਂ ਐਨਸੈਸਟਰਸ ਦਾ ਧਰਮ ਜਿਹੜਾ ਹੈ ਉਹ ਚੰਗਾ ਮਜ਼ਹਬ ਸੀ, ਕਿਉਂਕਿ ਉਹ ਸਚਿਆਰੇ ਲੋਕ ਸੀ। ਵਟ ਐਵਰ ਦੇ ਸੈਡ ਦੇ ਮੈਂਟ ਇਟ। ਤੁਸੀਂ ਜੋ ਮੇਰਾ ਸੀ ਰਾਜ ਉਹ ਮੇਰੇ ਤੋਂ ਖੋਹ ਲਿਆ ਤੇ ਮੈਨੂੰ ਉਹ ਪ੍ਰੋਮਿਸ ਕਰ ਰਹੇ ਹੋ ਜਿਹੜਾ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ। ਉਹ ਗੋਡ ਦਾ ਡੋਮੇਨ ਹੈ, ਗੋਡ ਨੇ ਕੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 22 ਅਕਤੂਬਰ 2021 8 ਕੱਤਕ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਨ ਕੇਬਲ, ਬੈਲਫਲਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਤੁਹਾਨੂੰ ਆਪਾਂ ਦੱਸ ਦਈਏ ਹਮੇਸ਼ਾ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਵੀਰ ਸੁਬੇਗ ਸਿੰਘ ਜੀ ਵੱਲੋਂ ਨੂੰ। ਸੋ ਇਹ ਸਪਾਂਸਰਸ਼ਿਪ ਉਹਨਾਂ ਨੇ ਇਸ ਸੰਸਾਰ ਤੋਂ ਚੜ੍ਹਾਈ ਕਰ ਚੁੱਕੇ ਆਪਣੇ ਭਰਾ ਸਰਦਾਰ ਬਘੇਲ ਸਿੰਘ ਦੀ ਯਾਦ ਵਿੱਚ ਭੇਜੀ ਹੈ। ਬਘੇਲ ਸਿੰਘ ਜੀ ਦੀ ਕੁਝ ਵਰੇ ਪਹਿਲਾਂ ਇੱਕ ਸੜਕ ਦੁਰਘਟਨਾ ਵਿੱਚ ਜਿਹੜੀ ਉਹਨਾਂ ਦੀ ਮੌਤ ਹੋ ਗਈ ਸੀ। ਸੋ ਸੁਬੇਗ ਸਿੰਘ ਅਤੇ ਸਮੂਹ ਪਰਿਵਾਰ ਨੇ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੀ ਹੋਂਦ ਬਚਾਉਣ ਲਈ ਪਿਛਲੇ ਲਗਭਗ 4 ਦਹਾਕਿਆਂ ਵਿੱਚ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਿਹੜੀਆਂ ਜਨਾਨਾਂ ਨੇ ਉਹ ਕੁਰਬਾਨੀਆਂ ਕੀਤੀਆਂ ਨੇ। ਸੋ ਖਾਲਿਸਤਾਨ ਦੀ ਪ੍ਰਾਪਤੀ ਲਈ ਹੋ ਰਹੇ ਹਰ ਉਦਮ ਵਿੱਚ ਯੋਗਦਾਨ ਪਾਉਣਾ ਜਿਹੜਾ ਸਾਡਾ ਮੁੱਢਲਾ ਫਰਜ਼ ਹੈ। ਸੋ ਮੌਜੂਦਾ ਹਾਲਾਤਾਂ ਦੇ ਜਿਹੜੇ ਨਜ਼ਰ ਰੱਖਣ ਵਾਲੇ ਸਾਨੂੰ ਜਿਹੜੇ ਜਾਗਰੂਕ ਕਰਨ ਵਾਲੀ ਜਿਹੜੀ TV84 ਦੀ ਆਪਾਂ ਉਹਨਾਂ ਨੇ ਕਹਿੰਦੇ ਨੇ ਕਿ ਧੰਨਵਾਦ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤੇ ਔਰ ਉਹਨਾਂ ਦੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਸਰਕਾਰੀ ਖਾਲਸਾ ਦੇ ਆਖਰੀ ਪਾਤਸ਼ਾਹ ਮਹਾਰਾਜਾ ਦਲੀਪ ਸਿੰਘ ਇਸ ਦੁਨੀਆ ਤੋਂ ਕੂਚ ਕਰ ਗਏ ਸਨ। ਸੋ 128 ਵਰੇ ਪਹਿਲਾਂ 22 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਹੋਟਲ ਦੇ ਵਿੱਚ ਗੁੰਮਨਾਮੀ ਦੀ ਹਾਲਤ ਵਿੱਚ ਮਹਾਰਾਜਾ ਦਲੀਪ ਸਿੰਘ ਨੇ
ਆਖਰੀ ਜਿਹੜਾ ਸਾਹ ਲਿਆ ਸੀ। ਸੋ ਮਹਾਰਾਜਾ ਦਲੀਪ ਸਿੰਘ ਦੀ ਦੁਖਦ ਕਹਾਣੀ ਜਿੱਥੇ ਸਿੱਖ ਕੌਮ ਦੀ ਗੁਆਚੀ ਸੋਵਰਨਿਟੀ ਦੀ ਕਹਾਣੀ ਹੈ, ਉੱਥੇ ਇਹ ਇੱਕ ਗ੍ਰੀਕ ਟ੍ਰੈਜੇਡੀ ਵਾਂਗ ਮੰਦੇ ਭਾਗ ਜਿਹੜੇ ਨੇ ਮਹਾਰਾਜ ਦੀ ਅਤ ਦੁਖਤ ਜਿਹੜੀ ਕਹਾਣੀ ਵੀ ਹੈ। ਸੋ ਸਭ ਤੋਂ ਵੱਧ ਕੇ ਬ੍ਰਿਟਿਸ਼ ਅੰਪਾਇਰ ਦੀ ਜਿਹੜੀ ਧੋਖਾਧੜੀ ਅਤੇ ਵਿਸਾਖਘਾਤ ਦਾ ਬਿਰਤਾਂਤ ਵੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਦੇ ਪ੍ਰੋਗਰਾਮ ਤੋਂ ਬਾਅਦ ਅੱਜ ਕੁਝ ਵੀਰਾਂ ਦੀਆਂ ਕਾਲਾਂ ਆਈਆਂ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਕੱਲ ਤੁਹਾਡਾ ਪਹਿਲਾ ਸੈਗਮੈਂਟ ਜਿਵੇਂ ਤੁਸੀਂ ਕਿਸਾਨ ਲਹਿਰ ਬਾਰੇ ਕਿਹਾ ਵੀ ਇਹਨੇ ਤਾਂ ਸਾਨੂੰ ਵੀ ਉਦਾਸ ਕਰ ਦਿੱਤਾ ਕਿ ਸਰਕਾਰ ਕਾਮਯਾਬ ਹੋ ਰਹੀ ਹੈ ਆਪਣੀਆਂ ਚਾਲਾਂ ਦੇ ਵਿੱਚ ਔਰ ਇਹ ਬਿਨਾਂ ਕੁਝ ਹਾਸਲ ਕੀਤਿਆਂ ਇਹ ਮੋਰਚਾ ਐਂਡ ਵੱਲ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਤਾਂ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਹੋ, ਤੁਸੀਂ ਇਹ ਕਹਿ ਕੇ ਸਾਨੂੰ ਸਭ ਨੂੰ ਜਿਹੜਾ ਬਹੁਤ ਉਦਾਸ ਕਰ ਦਿੱਤਾ ਹੈ। ਤੇ ਮੇਰਾ ਉਹਨਾਂ ਨੂੰ ਵੀ ਇਹੀ ਕਹਿਣਾ ਸੀ, ਹੋਰ ਵੀਰ ਭੈਣਾਂ ਵੀ ਜਿਹੜੇ ਜਿਨ੍ਹਾਂ ਨੇ ਇਵੇਂ ਮਹਿਸੂਸ ਕੀਤਾ ਹੋਏਗਾ ਕਿ ਇੱਕ ਐਨਾਲਿਸਟ ਦੇ ਨਾਤੇ ਜਾਂ ਜਦੋਂ ਅਸੀਂ ਇੱਕ ਸਿਚੁਏਸ਼ਨ ਨੂੰ ਦੇਖਦੇ ਹਾਂ, ਸਾਡੇ ਲਈ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਅਸੀਂ ਵਾਰਨ ਕਰੀਏ, ਚੇਤਾਵਨੀ ਦਈਏ, ਬਾਮੁਲਾਜ਼ਾ ਹੁਸ਼ਿਆਰ ਕਹੀਏ। ਜ਼ਰੂਰੀ ਇਹ ਨਹੀਂ ਹੁੰਦਾ ਕਿ ਵੀ ਜੋ ਅਸੀਂ ਕਿਹਾ, ਔਰ ਮੈਂ ਸੈਗਮੈਂਟ ਦੇ ਅਖੀਰ 'ਚ ਕਿਹਾ ਸੀ ਕਿ ਮੈਂ ਇਹੀ ਅਰਦਾਸ ਕਰਦਾ ਕਿ ਮੈਂ ਗਲਤ ਸਾਬਤ ਹੋਵਾਂ। ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਜੇ ਤੁਸੀਂ ਕਰੈਕਸ ਦੇਖ ਰਹੇ ਹੋ, ਜਿਵੇਂ ਵੱਡੇ ਡੈਮ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਪਾਣੀ ਸਟੋਰ ਕੀਤਾ ਹੁੰਦਾ, ਲੇਕਿਨ ਡੈਮ ਜਦੋਂ ਬਸਟ ਕਰਦੇ ਨੇ ਉਸ ਤੋਂ ਪਹਿਲਾਂ ਤੁਹਾਨੂੰ ਸਾਈਨ ਨਜ਼ਰ ਆ ਰਹੇ ਹੁੰਦੇ ਨੇ ਕਿ ਕਰੈਕਸ ਡਿਵੈਲਪ ਹੋ ਰਹੇ ਨੇ, ਕੋਈ ਹੋਰ ਜੇ ਉਦੋਂ ਚਾਰਾਜੋਈ ਕਰ ਲਈ ਜਾਏ ਤੇ ਵੱਡੀਆਂ ਵੱਡੀਆਂ ਟ੍ਰੈਜਡੀਜ਼ ਜਿਹੜੀਆਂ ਨੇ ਉਹ ਰੋਕੀਆਂ ਜਾ ਸਕਦੀਆਂ ਨੇ। ਇਸੇ ਤਰ੍ਹਾਂ ਹਰ ਬਿਮਾਰੀ ਦੇ ਨਾਲ ਸੰਬੰਧਿਤ ਹੁੰਦਾ ਹੈ ਕਿ ਕੁਦਰਤ ਤੁਹਾਨੂੰ ਇੱਕ ਤੋਂ ਬਾਅਦ ਇੱਕ ਸਿਗਨਲ ਦੇ ਰਹੀ ਹੁੰਦੀ ਹੈ, ਤੁਸੀਂ ਉਹਨੂੰ ਸੁਣਨ ਤੋਂ ਇਨਕਾਰੀ ਹੁੰਦੇ ਹੋ, ਤੇ ਫਿਰ ਜਦੋਂ ਸੱਚਮੁੱਚ ਕੋਈ ਬਿਮਾਰੀ ਆ ਕੇ ਤੁਹਾਨੂੰ ਘੇਰ ਲੈਂਦੀ ਹੈ ਫਿਰ ਤੁਸੀਂ ਪਰੇਸ਼ਾਨ ਹੁੰਦੇ ਹੋ। ਸੋ ਅਸੀਂ ਇਹ ਨਹੀਂ ਹੈ ਕਿ ਵੀ ਇਸ ਨੂੰ ਡੈਫੀਨੇਟਲੀ ਸਮਝਦੇ ਹਾਂ ਵੀ ਇਵੇਂ ਹੀ ਹੋਏਗਾ, ਅਸੀਂ ਇਹ ਸਮਝਦੇ ਹਾਂ ਕਿ ਇਹ, ਔਰ ਅਸੀਂ ਜਦੋਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਵੀ ਕਿ ਵੀ ਸੁਪਰੀਮ ਕੋਰਟ ਜਿਹੜਾ 26 ਜਨਵਰੀ ਤੋਂ ਪਹਿਲਾਂ, ਜਦੋਂ ਕਿ 26 ਜਨਵਰੀ ਨੂੰ ਇਸ ਗੱਲ ਦੀ ਹੋਪ ਸੀ, ਇਹੀ ਉਹ ਬੈਸਟ ਟਾਈਮ ਸੀ 26 ਜਨਵਰੀ ਤੱਕ ਪਹੁੰਚਦੇ ਹਾਂ ਕਿ ਕਿਸਾਨਾਂ ਦੀਆਂ ਇਹ ਤਿੰਨੋਂ ਹੀ ਕਾਨੂੰਨਾਂ ਨੂੰ ਖਤਮ ਕਰਨ ਦੀ ਮੰਗ ਮੰਨੀ ਜਾ ਸਕਦੀ ਸੀ। ਸੁਪਰੀਮ ਕੋਰਟ ਢਾਲ ਬਣ ਕੇ ਆਇਆ ਕਿਉਂਕਿ 26 ਜਨਵਰੀ ਨੂੰ ਦੁਨੀਆ ਦੀਆਂ ਨਜ਼ਰਾਂ ਵੀ ਲੱਗੀਆਂ ਹੁੰਦੀਆਂ ਨੇ, ਦਿੱਲੀ ਰਿਪਬਲਿਕ ਡੇ ਪੈਰੇਡ ਵੀ, ਔਰ ਉਹ ਡਿਸਟਰਬੈਂਸ ਨਹੀਂ ਸੀ ਚਾਹੁੰਦੇ। ਸੋ ਇਹੀ ਕਾਰਨ ਹੈ ਕਿ ਨਵੰਬਰ 'ਚ ਉਹਨਾਂ ਦੇ ਉੱਥੇ ਪਹੁੰਚਣ ਤੋਂ ਬਾਅਦ ਦਸੰਬਰ ਔਰ ਜਨਵਰੀ ਦੇ ਵਿਚਾਲੇ ਲਗਭਗ 11 ਰਾਊਂਡ ਗੱਲਬਾਤ ਦੇ ਕਿਸਾਨਾਂ ਨਾਲ ਹੁੰਦੇ ਨੇ, ਔਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਸੇਫ ਪੈਸੇਜ ਹਕੂਮਤ ਨੂੰ ਦਵਾ ਦਿੱਤਾ, ਇਹ ਕਹਿ ਕੇ ਜੀ ਚਲੋ 18 ਮਹੀਨੇ ਲਈ ਇਹ ਕਾਨੂੰਨ ਸਸਪੈਂਡ ਨੇ, ਗੱਲਬਾਤ ਅਸੀਂ ਕਮੇਟੀ ਬਣਾ ਦਿੱਤੀ ਹੈ ਐਕਸਪਰਟਸ ਦੀ, ਉਹ ਦੇ ਹੁਣ ਰਿਪੋਰਟ ਦਿੱਤਿਆਂ ਵੀ ਕਮੇਟੀ ਨੂੰ ਕਿੰਨੇ ਮਹੀਨੇ ਹੋ ਗਏ ਨੇ, ਅੱਜ ਤੱਕ ਸੁਪਰੀਮ ਕੋਰਟ ਨੇ ਉਹਨੂੰ ਪਬਲਿਕ ਵੀ ਨਹੀਂ ਕੀਤਾ ਹੈ, ਹਾਲਾਂਕਿ ਉਸ ਕਮੇਟੀ ਦੇ ਮੈਂਬਰਾਂ ਨੇ ਕਿਹਾ ਵੀ ਇਹਨੂੰ ਪਬਲਿਕ ਕਰੋ। ਸੋ ਜ਼ਾਹਿਰ ਹੈ ਕਿ ਸੁਪਰੀਮ ਕੋਰਟ ਜਿਵੇਂ ਇਹ ਸੀ ਕਿ ਭਾਈ ਉਹ ਤਾਂ ਹਕੂਮਤ ਦੀ ਰਖੇਲ ਬਣੀ ਹੋਈ ਹੈ, ਉਹਦੇ ਮੁਤਾਬਕ ਹੀ ਕੰਮ ਕਰ ਰਹੀ ਹੈ। ਔਰ ਹੁਣ ਵੀ ਕੱਲ ਜਦੋਂ ਅਸੀਂ ਇਹ ਗੱਲ ਕਹੀ ਔਰ ਇਸ ਦਾ ਇੰਪੈਕਟ ਇੱਕ ਪਾਸੇ ਦਿੱਲੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਕਿ ਜੀ ਕੀ ਵਿਖਾਵਾਕਾਰੀਆਂ ਨੂੰ ਹੱਕ ਹੈ ਕਿ ਉਹ ਪਬਲਿਕ ਨੂੰ ਜਿਹੜੀ ਹੈ ਉਹ ਇਨਕਨਵੀਨੀਅੰਟ ਕਰਨ, ਕਿ ਉਹਨਾਂ ਨੇ ਸੜਕਾਂ ਬਲੌਕ ਕੀਤੀਆਂ ਔਰ ਇੱਕ ਅਣਜਾਣ ਔਰਤ ਤੋਂ ਪੈਟੀਸ਼ਨ ਕਰਵਾ ਕੇ ਉਹਦਾ ਉਹ ਸੂ ਮੋਟੋ ਨੋਟਿਸ ਲੈਣ ਵਾਂਗ ਉਹਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੀਅਰਿੰਗ 'ਚ ਰੱਖਿਆ। ਔਰ ਉਹਦਾ ਹੀ ਨਤੀਜਾ ਸੀ ਜਦੋਂ ਸੁਪਰੀਮ ਕੋਰਟ ਨੇ ਇਸ ਕਿਸਮ ਦਾ ਕਾਮੈਂਟ ਕੀਤਾ ਕਿ ਜੀ ਠੀਕ ਹੈ ਵਿਖਾਵੇ ਦਾ ਵੀ ਹੱਕ ਹੈ ਪਰ ਪਬਲਿਕ ਰਸਤਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਦੇਖਦੇ ਹਾਂ ਕਿ ਰਕੇਸ਼ ਟਕੈਤ ਨੇ ਕਿਵੇਂ ਇੱਕਦਮ ਐਕਟ ਕਰਦੇ ਆ ਤੰਬੂ ਡੇਗਣੇ ਸ਼ੁਰੂ ਕਰਤੇ, और दूजा हालां बाद उन्हें कहा जी हम तो दिल्ली जाएंगे, अगर हमें यहाँ नहीं है तो हमें दिल्ली जाना है। सो ਉਹਦਾ ਇੰਪੈਕਟ ਨਜ਼ਰ ਆ ਰਿਹਾ ਸੀ। ਕਿਸਾਨ ਵੀ ਇੱਕਦਮ ਵਰਿਡ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ 2015 ਤੋਂ ਪੰਜਾਬ 'ਚ ਹੋ ਰਹੀਆਂ ਨੇ, ਉਸ ਦਾ ਪਹਿਲਾ ਝਲਕਾਰਾ ਅਸੀਂ ਜਾ ਕੇ ਇਸ ਜਿਹੜਾ ਨਿਹੰਗਾਂ ਦੇ ਖੈਮੇ ਦੇ ਵਿੱਚ ਦੇਖਦੇ ਹਾਂ। ਹੁਣ ਤਾਂ ਬਹੁਤ ਸਾਰੀਆਂ ਕਹਾਣੀਆਂ ਆ ਰਹੀਆਂ ਨੇ ਕਿ ਕਿਵੇਂ ਉਸ ਲਖਬੀਰ ਨਾਂ ਦੇ ਬੰਦੇ ਨੂੰ ਬਲੈਰੋ ਗੱਡੀ ਦੇ ਵਿੱਚ ਕੌਣ ਲੈ ਕੇ ਗਿਆ, ਕੀ ਸਾਰਾ ਹੋਇਆ। ਮੈਂ ਉਹਦੇ 'ਤੇ
ਆਲਰੇਡੀ ਗੱਲ ਕੀਤੀ ਹੋਈ ਹੈ, ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਜੀ ਸੋ ਇਸ ਸਾਰੀ ਸਿਚੁਏਸ਼ਨ 'ਚ ਸੁਪਰੀਮ ਕੋਰਟ ਨੇ ਇਸ ਹੀਅਰਿੰਗ ਰਾਹੀਂ ਵੀ ਇੱਕ ਪੈਨਿਕ ਕ੍ਰੀਏਟ ਕੀਤਾ। ਕਿਸਾਨ ਜਥੇਬੰਦੀਆਂ ਨੇ ਵੀ ਜੇ ਕਾਲ ਦਿੱਤੀ ਆਪਣੇ ਲੋਕਾਂ ਨੂੰ ਆਓ, ਕਿਉਂਕਿ ਪ੍ਰੈਜ਼ੈਂਸ ਤਾਂ ਬਹੁਤ ਘਟ ਗਈ ਸੀ। ਤਿੰਨੋਂ ਹੀ ਉਹਨਾਂ ਦੇ ਜਿਹੜੇ ਟਿਕਾਣੇ ਨੇ ਜਿੱਥੇ ਉਹ ਟਿਕਰੀ ਔਰ ਗਾਜ਼ੀਪੁਰ ਔਰ ਸਿੰਘੂ ਦੇ ਉਸ ਬਾਰਡਰ ਦੇ ਉੱਤੇ। ਜੀ ਸੋ ਉਸ ਕੰਟੈਕਸਟ ਦੇ ਵਿੱਚ ਇੱਕ ਗੱਲ ਬੜੀ ਜ਼ਾਹਰ ਹੈ, ਔਰ ਹੁਣ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਬਿਨਾਂ ਕੋਈ ਢਹਿੰਦੀ ਕਲਾ ਕ੍ਰੀਏਟ ਕਰਨ ਦੇ ਲਈ, ਕਿ ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਨੇ ਟਾਈਮਿੰਗ ਹੁਣ ਦਸੰਬਰ ਦੀ, ਉਹਨਾਂ ਨੇ ਸ਼ਾਇਦ 7 ਕੇ 9 ਦਸੰਬਰ ਦਾ ਦੁਬਾਰਾ ਹੀਅਰਿੰਗ ਲਈ ਟਾਈਮ ਦਿੱਤਾ। ਸੋ ਇਹ ਜਿਹੜਾ ਇਹ ਵਿੱਚ ਵਿੰਡੋ ਹੈ, ਹੁਣ ਜਦੋਂ ਅਸੀਂ 21-22 ਅਕਤੂਬਰ ਨੂੰ ਇਹ ਗੱਲਬਾਤ ਕਰ ਰਹੇ ਹਾਂ ਔਰ ਦਸੰਬਰ ਤੱਕ ਪਹੁੰਚਦੇ ਹਾਂ, ਇਸ ਦੇ ਵਿੱਚ ਕਿਉਂਕਿ ਦੀਵਾਲੀ ਵੀ ਹੈ ਜਿਹੜਾ ਮੇਨ ਫੈਸਟੀਵਲ ਪਾਰਟ ਹੈ, ਦੂਸਰਾ ਵੀ ਹੈ। ਸੋ ਉਹਨਾਂ ਨੇ ਆਪਣੀ ਕਨਵੀਨੀਅੰਸ ਦਾ ਵੀ ਧਿਆਨ ਰੱਖਿਆ ਸੁਪਰੀਮ ਕੋਰਟ ਦੇ ਉਹਨਾਂ ਜੱਜਾਂ ਨੇ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਵਾਪਰੇਗਾ। ਉਹ ਕੀ ਵਾਪਰੇਗਾ, ਜਾਂ ਜਿਵੇਂ ਅਸੀਂ ਕਿਹਾ ਵੀ ਸਰਕਾਰ ਦੇ ਪਿੰਪ, ਉਹ ਭਾਵੇਂ ਉਹਨਾਂ ਦਾ ਕੈਪਟਨ ਅਮਰਿੰਦਰ ਹੋਏ ਜਿਹਨੇ ਓਪਨਲੀ ਇਸ ਗੱਲ ਨੂੰ ਲਿਆਂਦਾ ਕਿ ਜੀ ਇਹ ਗੱਲ ਹੋ ਸਕਦੀ ਹੈ, ਜਿਵੇਂ ਅਸੀਂ ਕਿਹਾ ਸੀ ਕਿ ਆਫ ਦਾ ਕਫ ਪ੍ਰੋਗਰਾਮ 'ਚ ਸ਼ੇਖਰ ਗੁਪਤਾ ਦੇ ਨਾਲ ਉਹਨੇ ਕਿਹਾ ਜੀ ਠੀਕ ਹੈ, ਜੇ ਇਹਨਾਂ ਨੂੰ 5 ਸਾਲ ਲਈ 7 ਸਾਲ ਲਈ ਫਰੀਜ਼ ਕਰਤਾ ਜਾਏ। ਫਾਰਮਰ ਵੀ ਬੜੇ ਰੀਜ਼ਨੇਬਲ ਨੇ, ਨਾਲ ਹੀ ਚੋਣਾਂ 'ਚ ਉਹਨਾਂ ਨੂੰ LI ਬਣਾਉਣ ਦੀ ਲਾਈਨ ਵੀ ਕੀਤੀ। ਉਧਰੋਂ ਸਤਿਆਦੇਵ ਮਲਿਕ ਜਿਹੜਾ ਮੇਘਾਲਿਆ ਦਾ ਗਵਰਨਰ ਉੱਤੋਂ ਉਤਰ ਕੇ ਥੱਲੇ ਆਇਆ ਹੋਇਆ ਹੈ, ਉਹ ਵੀ ਕਹਿ ਰਿਹਾ ਕਿਸਾਨ ਮੰਨ ਜਾਏਂਗੇ ਅਗਰ MSP ਹੋ ਜਾਏ। ਔਰ ਅਸੀਂ ਟਕੈਤ ਭਰਾਵਾਂ ਦਾ ਰੋਲ ਜਿਹੜਾ ਹੈ ਖਾਸ ਤੌਰ ਤੇ ਜਿਵੇਂ ਲਖੀਮਪੁਰ ਖੀਰੀ ਦੇ ਹਵਾਲੇ ਨਾਲ ਵੀ 24 ਘੰਟੇ ਦੇ ਵਿੱਚ ਬਿਨਾਂ ਬਾਕੀਆਂ ਨੂੰ ਭਰੋਸੇ 'ਚ ਲਿਆ ਉਹ ਸਾਰੀ। ਸੋ ਇਸ ਸਾਰੇ ਪਿਛੋਕੜ 'ਚ ਔਰ ਖਾਸ ਤੌਰ ਤੇ ਨਿਹੰਗ ਸਿੰਘਾਂ ਨੂੰ ਟਾਰਗੇਟ ਕਰਦੇ ਆ। ਪਹਿਲਾਂ ਤਾਂ ਮੋਰਚੇ ਦੀ ਲੀਡਰਸ਼ਿਪ ਵਿਚਲੇ ਹੀ ਜਿਹੜੇ ਕਾਮਰੇਡ ਉਹ ਹਾਈਪਰ ਐਕਟਿਵ ਕੀਤੇ ਹੋਏ ਨੇ। ਮੀਡੀਆ ਨੇ ਕਿਵੇਂ ਰੁਖ ਲਿਆ ਜਾਂ ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਕਿਵੇਂ ਇੱਕ ਖਾਸ ਸਪਿਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸ ਸਾਰੇ ਪਿਛੋਕੜ ਦੇ ਵਿੱਚ ਕਿਉਂਕਿ ਇਹ ਇੱਕ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਸਿਨੈਰੀਓ ਕ੍ਰੀਏਟ ਕੀਤਾ ਜਾਂਦਾ ਜਿਹਦੇ ਚੋਂ ਫਿਰ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਸ਼ਿਕਾਰ ਕਰਦੀਆਂ ਨੇ। ਸੋ ਸਾਡਾ ਜਿਹੜਾ ਇਹ ਸਾਰੇ ਦੇ ਵਿੱਚ ਸਾਡਾ ਐਨਾਲਿਸਿਸ ਸੀ ਉਹ ਇਹ ਦੱਸਣ ਲਈ ਸੀ ਕਿ ਕੋਈ ਪੁਖਤਾ ਲੀਡਰਸ਼ਿਪ ਅਪਰ ਲੈਵਲ ਤੇ ਪੰਜਾਬ ਦੇ ਵਿੱਚ ਵੀ ਜਿਸ ਕਿਸਮ ਦੀ ਹਕੂਮਤ ਪਿਛਲੇ ਆਲਮੋਸਟ 2 ਮਹੀਨੇ ਤੋਂ ਉਸ ਚੰਨੀ ਦੇ ਨਾਂ ਥੱਲੇ, ਉਹਨਾਂ ਨੂੰ ਵੀ ਕੋਈ ਪਤਾ ਨਹੀਂ ਹੈ ਉਹ ਕੀ ਲੱਗੇ ਹੋਏ ਨੇ। ਅੱਧਾ ਪੰਜਾਬ ਆਲਰੇਡੀ BSF ਦੇ ਹਵਾਲੇ ਕੀਤਾ ਹੋਇਆ। ਔਰ ਅਸੀਂ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਜਿਹੜਾ ਉਹਨਾਂ ਨੇ ਹੁਣ ਆਲਮੋਸਟ 3 ਜਾਂ 4 ਵੱਡੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਫਿਰੋਜ਼ਪੁਰ ਹੋਏ, ਅੰਮ੍ਰਿਤਸਰ ਹੋਏ, ਕਪੂਰਥਲਾ ਹੋਏ ਔਰ ਇੱਕ ਹੋਰ ਹੈ ਜਿਹੜੀਆਂ ਵੱਡੀਆਂ ਜੇਲ੍ਹਾਂ ਨੇ ਉਹਨਾਂ ਦੇ ਜਿਹੜੇ ਸੁਪਰਡੈਂਟ ਨੇ ਉਹ BSF ਦੇ ਡੈਪੂਟੇਸ਼ਨ ਤੋਂ ਲਿਆਂਦੇ ਲੋਕ ਲਾ ਦਿੱਤੇ ਨੇ। ਔਰ ਅੱਜ ਹੀ ਇਹ ਸੀ ਕਿ ਭਾਈ ਉਹ ਸਾਰੇ ਏਰੀਏ ਦੇ ਸਰਪੰਚਾਂ ਦੇ ਨਾਲ BSF ਨੇ ਡਾਇਰੈਕਟ ਕਮਿਊਨੀਕੇਟ ਕਰਨਾ ਸ਼ੁਰੂ ਕਰ ਦਿੱਤੇ। ਸੋ ਇਹ ਸਾਰਾ ਇੰਨੇ ਦਬਾਅ ਦੇ ਚੱਲਦੇ ਆ। ਔਰ ਜਿਸ ਕਿਸਮ ਦਾ ਦਿੱਲੀ ਦੇ ਇਹ ਸਾਰੇ ਮੋਰਚੇ ਨੂੰ ਲੈ ਕੇ ਸੀ, ਸੋ ਸਾਨੂੰ ਜਦੋਂ ਅਸੀਂ ਇਹ ਕਿਹਾ ਕਿ ਭਾਈ ਇਹ ਕ੍ਰੈਕ ਡਿਵੈਲਪ ਹੋਏ ਨੇ ਔਰ ਜੇ ਇਹਨਾਂ ਨੂੰ ਬੰਦ ਨਾ ਕੀਤਾ ਗਿਆ ਤੇ ਫਿਰ ਇਹ ਨਜ਼ਰ ਆ ਰਿਹਾ ਕਿ ਔਰ ਅਸੀਂ ਇਸ ਲਈ ਸਵਾਲੀਆ ਨਿਸ਼ਾਨ ਲਾ ਕੇ ਸੈਗਮੈਂਟ ਕੀਤਾ ਸੀ ਕਿ ਕੀ ਬਿਨਾਂ ਕੁਛ ਹਾਸਲ ਕੀਤੇ ਇਹ ਮੋਰਚਾ ਐਂਡ ਹੋਣ ਵੱਲ ਜਾ ਰਿਹਾ। ਸੋ ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਭੈਣਾਂ ਅਲਰਟ ਵੀ ਨੇ, ਉਹ ਮਹਿਸੂਸ ਵੀ ਕਰਦੇ ਨੇ ਕਿ ਇਹਦੇ 'ਚ ਸਾਡਾ ਵਿਕਟੋਰੀਅਸ ਹੋਣਾ ਬੜਾ ਜ਼ਰੂਰੀ ਹੈ। ਔਰ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਜਿਸ ਨਿਹੰਗ ਪਰੰਪਰਾ ਨੂੰ ਅੱਜ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ BSF ਨੂੰ ਲਾਉਣ ਦੇ ਪਿੱਛੇ ਫਰਦਰ ਉਹਦੇ ਕੀ ਇੰਪੈਕਟ ਹੋਣਗੇ। ਸਾਡੀ ਪੰਜਾਬ ਬੇਸਡ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਲਗਭਗ ਅੱਧੇ ਘੰਟੇ ਦਾ ਇੰਟਰਵਿਊ ਕੀਤਾ ਔਰ ਉਹ 9:30 ਵਜੇ ਜਿਹੜਾ ਜਿਉਂ ਹੀ ਸਾਡਾ ਖਬਰਾਂ ਵਾਲਾ ਸੈਗਮੈਂਟ ਖਤਮ ਹੁੰਦਾ ਹੈ ਉਹ ਸਾਡੇ ਦਰਸ਼ਕ ਦੇਖ ਸਕਣਗੇ। ਸੋ ਅਸੀਂ ਸਾਡਾ ਇਹ ਇੱਕ ਫਰਜ਼ ਹੈ ਕਿ ਅਸੀਂ ਉਹਨਾਂ ਸਾਰੇ ਚੈਲੰਜਸ ਨੂੰ ਜੋ ਕੌਮ ਫੇਸ ਕਰਦੀ ਹੈ, ਜੋ ਹਕੂਮਤ ਦੀਆਂ ਚਾਲਾਂ ਨੇ, ਜਦੋਂ ਤੁਸੀਂ ਲੰਬਾ ਵਕਤ ਕਿਸੇ ਸਿਨੈਰੀਓ ਨਾਲ ਜੁੜੇ ਹੁੰਦੇ ਹੋ, ਇਹ ਠੀਕ ਹੈ ਕਿ ਏਜੰਸੀਆਂ ਦੇ ਕੋਲ, ਹਕੂਮਤਾਂ ਦੇ ਕੋਲ ਉਹਨਾਂ ਦੀ ਕਿੰਨੀ ਜਿਹੜੀ ਹੈ ਇੰਟੈਲੀਜੈਂਸ ਲੈਵਲ ਦੇ ਲੋਕ, IAS ਲੈਵਲ ਦੇ ਲੋਕ ਬੈਠੇ ਨੇ, ਪਲਾਨ ਕਰਦੇ ਨੇ ਕੱਲੇ ਦਾ ਕਿਵੇਂ ਉਹਨਾਂ ਨੇ ਬਾਇਓਡਾਟਾ ਕੱਢਿਆ ਹੁੰਦਾ
ਜਿਹੜੇ ਉਹਨਾਂ ਦੀ ਪੇਰੋਲ ਤੇ ਹੁੰਦੇ ਨੇ, ਕਿਹਨੂੰ ਈਡੀ ਨੇ ਡਰਾਣਾ ਹੈ, ਕਿਹਨੂੰ ਇਨਕਮ ਟੈਕਸ ਨੇ ਡਰਾਣਾ ਹੈ, ਕਿਹਨੂੰ ਸੀਬੀਆਈ ਨੇ ਡਰਾਣਾ ਹੈ, ਉੱਥੇ ਆਵਾਜ਼ਾਂ ਬੰਦ ਕੀਤੀਆਂ ਹੋਈਆਂ। ਚੰਗੇ ਭਲੇ ਲੋਕ ਵੀ ਜੇ ਕੋਈ ਆਵਾਜ਼ ਕੱਢਣਾ ਚਾਹੁੰਦਾ ਹੈ, ਉਹਨਾਂ ਨੂੰ ਸੱਦ ਕੇ ਜਦੋਂ ਇੱਕ ਵਾਰ ਫਾਈਲ ਦਿਖਾ ਦਿੰਦੇ ਨੇ, ਫਿਰ ਤੁਹਾਨੂੰ ਉਹ ਲੋਕ ਨਜ਼ਰ ਹੀ ਨਹੀਂ ਆਉਂਦੇ। ਲੇਕਿਨ ਇਹ ਸਾਡਾ ਫਰਜ਼ ਬਣਦਾ ਹੈ, ਚਲੋ ਅਸੀਂ ਇੱਕ ਜਿਹੜਾ ਆਜ਼ਾਦ ਆਵਾਜ਼, ਸਾਨੂੰ ਇਹਨਾਂ ਮੁਲਕਾਂ 'ਚ ਰਹਿੰਦੇ ਆ ਆਪਣੀ ਗੱਲ ਕਹਿਣ ਦਾ ਹੱਕ ਹੈ। ਹਾਲਾਂਕਿ ਸਾਡੀ ਆਵਾਜ਼ ਨੂੰ ਪੰਜਾਬ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ, ਸਾਨੂੰ ਫੇਸਬੁੱਕ ਔਰ ਯੂਟਿਊਬ ਔਰ ਸਭ ਤੋਂ ਬਲੌਕ ਕੀਤਾ ਹੋਇਆ। ਲੇਕਿਨ ਫਿਰ ਵੀ ਜਿੱਥੋਂ ਤੱਕ ਜਦੋਂ ਅਸੀਂ ਇੱਕ ਡਾਇਸਪੋਰਾ ਸਿੱਖਾਂ ਦੀ ਪਾਵਰ ਦੀ ਗੱਲ ਕਰਦੇ ਤੇ ਇਹ ਮੈਸੇਜ ਵੈਲ ਸਿੰਕ ਇਨ ਵੀ ਹੋ ਰਿਹਾ ਹੈ, ਪਹੁੰਚ ਵੀ ਰਿਹਾ ਹੈ, ਔਰ ਜ਼ਾਹਰ ਹੈ ਕਿ ਅਸੀਂ ਆਪਣਾ ਫਰਜ਼ ਅਦਾ ਕਰਦੇ ਰਵਾਂਗੇ। ਅੱਜ ਦਾ ਪ੍ਰੋਗਰਾਮ ਜਿਵੇਂ ਤੁਸੀਂ ਦੱਸਿਆ ਕਿ ਬੇਟਾ ਬਘੇਲ ਸਿੰਘ ਇੱਕ ਪ੍ਰੋਮਿਸਿੰਗ ਸਿੱਖ ਨੌਜਵਾਨ, ਫੁੱਲ ਆਫ એનર્ਜੀ ਔਰ ਪੰਥਕ ਪਿਆਰ, ਔਰ ਭਾਈ ਸੰਤੋਖ ਸਿੰਘ, ਬੀਬੀ ਪਰਮਜੀਤ ਕੌਰ ਦਾ ਹੋਣਹਾਰ ਸਪੁੱਤਰ, ਔਰ ਇੱਕ ਵੱਡੀ ਟ੍ਰੈਜਡੀ ਇਕੱਲੇ ਪਰਿਵਾਰ ਲਈ ਨਹੀਂ, ਕਿਉਂਕਿ ਮੈਂ ਤਾਂ ਜਦੋਂ ਇਹ ਪਰਿਵਾਰ ਜਿਵੇਂ ਮਾਤਾ ਗੁਜਰੀ ਸਹਾਰਾ ਟਰਸਟ ਜਦੋਂ ਭਾਈ ਸੰਤੋਖ ਸਿੰਘ ਹੋਰਾਂ ਨੇ ਦੁਬਈ 'ਚ ਰਹਿੰਦਿਆਂ ਕਾਇਮ ਕੀਤਾ, ਉਦੋਂ ਪਹਿਲੀ ਵਾਰ ਉਹ ਅਮਰੀਕਾ 'ਚ ਆਏ ਔਰ ਨਿਊਯਾਰਕ 'ਚ ਹੀ ਉਹਨਾਂ ਦੇ ਨਾਲ ਪਹਿਲੀ ਮੁਲਾਕਾਤ ਹੋਈ। ਔਰ ਉਹਨਾਂ ਦਾ ਜਿਹੜਾ ਪ੍ਰੋਜੈਕਟ ਸੀ ਉਹ ਇਹੀ ਸੀ ਕਿ ਵੀ ਇਹ ਪਾਰਟ ਤਾਂ ਰਿਹਾ ਕਿ ਬਹੁਤ ਸਾਰੇ ਸੰਸਥਾਵਾਂ ਐਕਟਿਵ ਰਹੀਆਂ ਕਿ ਜਿਹੜੇ ਜੁਝਾਰੂ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੀਆਂ ਵਾਈਫਸ ਨੂੰ ਉਹਨਾਂ ਦਾ ਪ੍ਰਬੰਧ ਕੀਤਾ ਜਾਏ, ਔਰ ਬਹੁਤ ਸਾਰਿਆਂ ਨੇ ਕੀਤਾ ਵੀ ਹੈ, ਬਹੁਤ ਸਾਰਿਆਂ ਤੱਕ ਪਹੁੰਚ ਨਹੀਂ ਵੀ ਹੋਈ। ਪਰ ਉਹਨਾਂ ਦਾ ਜਿਹੜਾ ਫੋਕਸ ਸੀ, ਜਿਹੜਾ ਜਿਹਨੇ ਮੈਨੂੰ ਵੀ ਜਿਹੜਾ ਇਸ ਗੱਲ ਵੱਲ ਕਨਵਿੰਸ ਕਰਵਾਇਆ ਕਿ ਭਾਈ ਠੀਕ ਹੈ ਵਾਈਫਸ ਬੱਚੇ ਉਹਨਾਂ ਦਾ ਧਿਆਨ ਰੱਖਣਾ, ਪਰ ਜਿਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ ਉਹਨਾਂ ਦੇ ਪੇਰੈਂਟਸ, ਮਾਂ-ਬਾਪ, ਜਿਨ੍ਹਾਂ ਦੇ ਉਹੀ ਪੁੱਤਰ ਸਹਾਰਾ ਸੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਬੁਢਾਪੇ ਦੇ ਵਿੱਚ ਮਾਪਿਓ ਪੁੱਤਰਾਂ ਕੋਲ ਰਹਿੰਦੇ ਨੇ। ਹਾਲਾਂਕਿ ਹੁਣ ਅਮਰੀਕਾ ਕੈਨੇਡਾ 'ਚ ਤਾਂ ਇਹ ਟ੍ਰੈਂਡ ਬਦਲ ਰਿਹਾ, ਯੂਕੇ 'ਚ ਵੀ ਬਦਲ ਰਿਹਾ। ਕੈਨੇਡਾ ਦੇ ਹਵਾਲੇ ਨਾਲ ਇੱਕ ਵੀਰ ਕਹਿ ਰਿਹਾ ਸੀ ਕਿ ਜਿਹੜਾ ਬਜ਼ੁਰਗ ਨਜ਼ਰ ਆਏ ਕਿ ਵੀ ਉਹਨੇ ਸਾਫ਼ ਸੁਥਰਾ ਐਨ ਚਿੱਟਾ ਧੋਤਾ ਕੁੜਤਾ ਪਜਾਮਾ ਪ੍ਰੈਸ ਕੀਤਾ ਪਾਇਆ, ਸਮਝੋ ਆਪਣੀ ਧੀ ਕੋਲ ਰਹਿ ਰਿਹਾ। ਸੋ ਇਹ ਇੱਕ ਡਿਫਰੈਂਟ ਸੁਸਾਇਟੀ ਦੇ ਚੈਲੰਜਸ ਨੇ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੇ ਵੀ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖੀਏ ਤੇ ਜੇ ਉਹ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਆਪਣਾ ਜਵਾਨ ਪੁੱਤਰ ਗਵਾ ਲਿਆ ਤੇ ਉਹਨਾਂ ਦੀ ਸਾਂਭ ਸੰਭਾਲ, ਸੋ ਇਹਨਾਂ ਨੇ ਜਿਵੇਂ ਮਾਤਾ ਗੁਜਰੀ ਸਹਾਰਾ ਟਰਸਟ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ, ਉਹ ਉਹਨਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਸੀ ਔਰ ਉਹਨਾਂ ਤੱਕ ਉਹਨਾਂ ਦੀ ਆਰਥਿਕ ਮਦਦ ਕਰਨਾ ਸੀ। ਫਿਰ ਸਮਾਂ ਪਾ ਕੇ ਉਹ ਖੁਦ ਵੀ ਅਮਰੀਕਾ ਦੇ ਵਿੱਚ ਸੈਟਲ ਹੋਏ ਔਰ ਉਹਨਾਂ ਦਾ ਪਰਿਵਾਰ ਆਇਆ, ਔਰ ਪਹਿਲੀ ਵਾਰ ਜਦੋਂ ਉਹਨਾਂ ਦੇ ਬੱਚਿਆਂ ਦੇ ਨਾਲ ਬੇਕਰਸਫੀਲਡ ਕੈਲੀਫੋਰਨੀਆ ਦਾ ਟਾਊਨ ਹੈ, ਉੱਥੇ ਮਿਲਣ ਦਾ ਮੌਕਾ ਮਿਲਿਆ ਤੇ ਬਘੇਲ ਸਿੰਘ ਯੰਗ ਬੱਚਾ ਕਮਰ ਕੱਸਾ ਔਰ ਖਾਲਸਾਈ ਬਾਣੇ 'ਚ ਵੀ ਸੋਹਣਾ ਲੱਗਦਾ ਸੀ, ਔਰ ਉੱਥੇ ਗੱਤਕਾ ਔਰ ਦੂਸਰੀ ਟ੍ਰੇਨਿੰਗ ਹਰ ਪਾਸੇ ਟੋਪੋ ਟੋਪ। ਔਰ ਯੂਨਾਈਟਿਡ ਸਿੱਖਸ ਦੇ ਕੈਂਪ ਜਿਹੜੇ ਮੈਂ ਦੇਖਿਆ, ਜਿਵੇਂ ਉਹ ਨੈਚੁਰਲ ਲੀਡਰ ਹੁੰਦਾ ਹੈ ਬੱਚਿਆਂ ਦਾ, ਨਹੀਂ ਭਾਵੇਂ ਸਾਰੇ ਬੱਚੇ ਨੇ ਤੇ ਉਹੀ ਬਘੇਲ 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 ਕਰਦੇ ਆ। ਹਾਲਾਂਕਿ ਇਸ ਕਿਸਮ ਦੇ ਨੈਚੁਰਲ ਲੀਡਰਸ ਨੂੰ ਕਾਬੂ 'ਚ ਰੱਖਣਾ ਵੀ ਔਖਾ ਹੁੰਦਾ ਹੈ, ਕਿਉਂਕਿ ਉਹ ਮਿਸਚੀਫ ਐਲੀਮੈਂਟ ਵੀ, ਲੀਡਰਸ਼ਿਪ ਦੀ ਕੁਆਲਿਟੀ ਦੇ ਵਿੱਚ ਸਭ ਕੁਝ ਹੀ ਹੁੰਦਾ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਹਿਸਟਰੀ ਨਾਲ ਉਹਦੀ ਦਿਲਚਸਪੀ ਔਰ ਉਹਨਾਂ ਦੇ ਫਾਦਰ ਮਦਰ ਪ੍ਰਾਈਡ ਮਹਿਸੂਸ ਕਰਦੇ ਸੀ, ਕਿਉਂਕਿ ਖੁਦ ਭੈਣ ਜੀ ਪਰਮਜੀਤ ਵੀ ਜਿੱਥੇ ਉਹਨਾਂ 'ਚ ਸੇਵਾ ਦਾ ਭਾਵ ਹੈ, ਕਦੇ ਨਹੀਂ ਹੋਇਆ ਵੀ ਹੁਣ ਤਾਂ ਇੰਡੀਆਨਾ ਨੇ ਗਿਆ, ਜਿਹੜੀਆਂ ਤੁਹਾਨੂੰ ਵੀ ਕਈ ਵਾਰ ਪਿੰਨੀਆਂ ਮਿਲਦੀਆਂ ਨੇ ਉਹਨਾਂ ਦੀਆਂ ਤਿਆਰ ਕੀਤੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਰਹੇ ਨੇ, ਫਿਰ ਉਹਨੂੰ ਕਹਿਣਾ ਜੇ ਮੈਂ ਇੰਨਾ ਖੋਆ, ਮੈਂ ਉਹ ਸਾਰੀ ਰਾਤ ਜਾਗ ਕੇ ਵੀ ਉਹਨਾਂ ਨੂੰ ਹੋਏ, ਭਾਵੇਂ ਮੈਂ ਇੱਕ ਰਾਤ ਰੁਕਣਾ ਹੋਏ, ਉਹਨਾਂ ਨੂੰ ਹੁੰਦਾ। ਸੋ ਉਹਨਾਂ ਦਾ ਇੱਕ ਆਪਣੇ ਇਹ ਨਹੀਂ ਵੀ ਸਾਡੇ ਨਾਲ ਜਿਵੇਂ ਉਹ ਭਰਿਆ ਹੁੰਦਾ ਅੰਦਰ ਸੇਵਾ ਦਾ ਚਾਅ, ਉਹਨਾਂ ਨੂੰ ਖੁਸ਼ੀ ਮਿਲਦੀ ਹੈ ਇਹ ਸਾਰੇ ਨਾਲ। ਔਰ ਇਹ ਇੱਕ ਵੱਡੀ ਟ੍ਰੈਜਡੀ ਸੀ ਕਿ ਇੱਕੋ ਇੱਕ ਭਰਾ ਭੈਣਾਂ ਦਾ, ਔਰ ਭੈਣਾਂ ਵੀ ਜਿਹੜੀਆਂ ਬਹੁਤ ਵੀਰ ਨੂੰ ਤਾਂ ਪਿਆਰ ਕਰਨ ਵਾਲੀਆਂ, ਪੰਥਕ ਪਿਆਰ ਦੇ ਵਿੱਚ ਵੀ ਉਹਨਾਂ ਦਾ ਹਮੇਸ਼ਾ ਰਿਹਾ ਹੈ। ਸੋ ਜਦੋਂ ਕੁਝ ਐਸੀਆਂ ਟ੍ਰੈਜਡੀਜ਼ ਨੇ ਜਿਹੜੀਆਂ ਤੁਹਾਨੂੰ ਪਰਸਨਲੀ ਹਲੂਣਦੀਆਂ, ਵੈਸੇ ਤਾਂ ਜਦੋਂ ਤੁਸੀਂ ਆਲਾ ਦੁਆਲਾ ਹੀ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਕੀ ਕੱਚਾ ਕੀ ਪੱਕਾ। ਜਿਵੇਂ ਬਾਬਾ ਬੁੱਢਾ ਜੀ ਜਦੋਂ ਬਹੁਤ ਛੋਟੇ ਸੀ, 8-9 ਸਾਲ ਦੀ ਉਮਰ ਦੇ, ਜਿਹੜਾ ਪਹਿਲਾ ਐਨਕਾਊਂਟਰ ਕੱਥੂ ਨੰਗਲ ਦੀ ਜੂਹ 'ਚ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦਾ ਹੁੰਦਾ ਹੈ ਵੀ ਉਹ ਲਿਆ ਕੇ ਦੁੱਧ ਲਿਆਂਦੇ ਨੇ, ਔਰ
ਉਹ ਪਹਿਲਾਂ ਹੀ ਸਵਾਲ ਕਰਦੇ ਨੇ ਗੁਰੂ ਸਾਹਿਬ ਨੂੰ, 8-9 ਸਾਲ ਦਾ ਬੱਚਾ ਹੈ ਬਾਬਾ ਬੂੜਾ, ਜੀ ਕਿ ਬਾਬਾ ਜੀ ਇਹ ਕਿਵੇਂ ਹੁੰਦਾ ਹੈ ਕਿ ਵੀ ਜਿਹੜਾ ਜੰਮਣ ਜਿਹੜਾ ਦੁਨੀਆ 'ਚ ਆਇਆ ਉਹ ਚਲਾ ਕਿਉਂ ਜਾਂਦਾ ਹੈ, ਮੌਤ ਕਿਉਂ ਹੁੰਦੀ ਹੈ, ਦੂਸਰਾ ਕੀ ਹੈ? ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੂੰ ਹੈ ਤਾਂ ਬੱਚਾ, ਬੁੱਢਿਆਂ ਵਾਲੀਆਂ ਗੱਲਾਂ ਕਰਦਾ ਤੇ ਤੈਨੂੰ ਕੀ ਅਜੇ ਤਾਂ? ਕਹਿੰਦੇ ਨਹੀਂ, ਜਦੋਂ ਜਿਹੜਾ ਮੇਰੀ ਮਾਂ ਅੱਗ ਬਾਲਦੀ ਹੈ ਤੇ ਜਿਹੜੀਆਂ ਛੋਟੀਆਂ ਲੱਕੜਾਂ ਨੇ ਉਹ ਸਭ ਤੋਂ ਥੱਲੇ ਰੱਖੀਆਂ ਹੁੰਦੀਆਂ, ਫਿਰ ਉਹਨਾਂ ਦੇ ਉੱਤੇ ਸੋ ਅੱਗ ਤਾਂ ਸਭ ਤੋਂ ਪਹਿਲਾਂ ਛੋਟੀਆਂ ਨੂੰ ਪੈਂਦੀ ਹੈ, ਕੀ ਪਤਾ ਮੌਤ ਬਚਪਨ 'ਚ ਹੀ ਆ ਜਾਏ। ਹੁਣ ਜਦੋਂ ਅਸੀਂ ਇਸ ਕਿਸਮ ਦੀਆਂ ਗੱਲਾਂ ਦੇਖਦੇ ਹਾਂ, ਔਰ ਇਹ ਤਾਂ ਸਾਖੀਆਂ 'ਚ ਪੜ੍ਹਿਆ ਹੁੰਦਾ ਕਿ ਵੀ ਇਹ ਇਵੇਂ ਹੈ, ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਜਦੋਂ ਦੁਸ਼ਮਣ ਫੌਜਾਂ ਆਉਂਦੀਆਂ ਨੇ ਫਸਲ ਕੱਚੀ ਪੱਕੀ ਸਾਰੀ ਵੱਢ ਲੈਂਦੇ ਨੇ ਕਿ ਲੈ ਜਾਂਦੇ ਨੇ। ਲੇਕਿਨ ਜਦੋਂ ਤੁਸੀਂ ਇੱਕ ਗ੍ਰਸਤ ਜੀਵਨ ਦੇ ਵਿੱਚ, ਔਰ ਖਾਸ ਤੌਰ ਤੇ ਪ੍ਰੋਮਿਸਿੰਗ ਬੱਚਾ ਬੱਚੀ ਪਰ ਜਵਾਨੀ ਦੇ ਵਿੱਚ, ਔਰ ਟ੍ਰੈਜਡੀ ਇਹ ਜਿਹੜੀ ਐਕਸੀਡੈਂਟ ਦੀ ਵਾਪਰੀ ਡਾਲਸ ਟੈਕਸਸ ਦੇ ਵਿੱਚ, ਔਰ ਬਹੁਤ ਟ੍ਰੈਜਿਕ, ਇਹ ਨਹੀਂ ਹੈ ਕਿ ਭਾਈ ਸੰਤੋਖ ਸਿੰਘ ਜਿਹੜੇ ਹਰਮਨ ਪਿਆਰੇ ਨੇ ਹਰ ਪਾਸੇ, ਹਾਲਾਂ ਤਿੱਖੇ ਪਿਆਰੇ ਵੀ ਨੇ, ਉਹਨਾਂ ਨੂੰ ਦਲੇਰੀ ਨਾਲ ਗੱਲ ਕਹਿਣ ਦੀ ਹਿੰਮਤ ਰੱਖਦੇ ਨੇ, ਇਸ ਲਈ ਬਹੁਤ ਵਾਰੀ ਕਿਸੇ ਦੇ ਗੋਡੇ ਗਿੱਟੇ ਵੀ ਲੱਗਦੀ ਹੋਏਗੀ, ਲੇਕਿਨ ਹਰ ਇੱਕ ਦੇ ਦੁੱਖ ਸੁੱਖ ਸ਼ਰੀਕ। ਔਰ ਡਾਲਸ 'ਚ ਜਦੋਂ ਇਹ ਟ੍ਰੈਜਡੀ ਵਾਪਰਦੀ ਹੈ, ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਬਘੇਲ ਸਿੰਘ ਦੀ, ਔਰ ਜਿਵੇਂ ਸਾਰਾ ਸ਼ਹਿਰ ਉਮੜਿਆ ਉਹਨਾਂ ਦੀ ਅਖੀਰਲੇ ਸੰਸਕਾਰ ਵੇਲੇ, ਭੋਗ ਵੇਲੇ, ਉਹ ਆਪਣੇ ਆਪ ਦੇ ਵਿੱਚ ਜਿਹੜਾ ਉਹ ਡਾਲਸ ਦੇ ਵੀ ਜਿਹੜੇ ਲੋਕ ਉੱਥੇ 50-50 ਸਾਲ ਤੋਂ ਰਹਿੰਦੇ ਨੇ, ਉਹਨਾਂ ਦਾ ਸੀ ਕਿ ਭਾਈ ਇੰਨਾ ਕਿਤੇ ਇਕੱਠ ਹਰ ਇੱਕ ਨੇ ਮਹਿਸੂਸ ਕੀਤਾ, ਕਿਉਂਕਿ ਇੱਕ ਉਹਦੀ ਹਰਮਨ ਪਿਆਰਤਾ ਵੀ ਸੀ ਬਘੇਲ ਸਿੰਘ ਦੀ, ਕਿਸੇ ਜਿਹਦੇ ਨਾਲ ਵੀ ਹੈ, ਬਜ਼ੁਰਗ ਦੇ ਨਾਲ ਬੈਠਾ ਹੈ, ਬਜ਼ੁਰਗ ਹੈ, ਜਵਾਨ ਦੇ ਨਾਲ ਜਵਾਨ ਹੈ, ਔਰ ਇਹ ਸਾਰੀ। ਔਰ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਸਾਡੇ ਬੱਚੇ ਕਈ ਜਿਹਨਾਂ 'ਚ ਬਹੁਤ ਪ੍ਰੋਮਿਸਿੰਗ ਵੀ ਨੇ, ਪਰ ਐਨਰਜੀ ਹੈ, ਜੇ ਉਹਨੂੰ ਅਸੀਂ ਇੱਕ ਠੀਕ ਡਾਇਰੈਕਸ਼ਨ 'ਚ ਡਾਈਵਰਟ ਨਾ ਕਰ ਪਾਈਏ, ਔਰ ਕਿਸੇ ਸਟੇਜ ਤੇ ਜਿਹੜੀਆਂ ਬੱਚਿਆਂ 'ਚ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਸੁਭਾਵਾਂ 'ਚ, ਉਹਨਾਂ ਦੇ ਰਹਿਣ ਸਹਿਣ 'ਚ, ਉਹਨੂੰ ਅਸੀਂ ਡਿਟੈਕਟ ਨਾ ਕਰ ਸਕੀਏ, ਤੇ ਫਿਰ ਕੁਝ ਐਸਾ ਵਾਪਰ ਜਾਂਦਾ ਹੈ ਜਿਹੜਾ ਸਾਨੂੰ ਫਿਰ ਸੋਚਣ ਤੇ ਮਜਬੂਰ ਕਰਦਾ ਹੈ ਕਿ ਕਾਸ਼ ਅਸੀਂ ਠੀਕ ਜਿਹੜਾ ਹੈ ਉਹ ਸਿਗਨਲਸ ਨੂੰ ਸਮਝਿਆ ਹੁੰਦਾ, ਕਿਉਂਕਿ ਬੱਚੇ ਜਦੋਂ ਪਰ ਜਵਾਨੀ ਵੱਲ ਤੁਰਦੇ ਨੇ, ਉਹਨਾਂ ਦੇ ਅੰਦਰ ਇੱਕ ਐਕਸਟਰਾ, ਔਰ ਜਿਹੜੇ ਇਸ ਕਿਸਮ ਦੇ ਹੁੰਦੇ ਨੇ, ਔਰ ਮੈਂ ਤਾਂ ਈਵਨ ਜੁਝਾਰੂ ਲਹਿਰ ਦੇ ਹਵਾਲੇ ਨਾਲ ਦੇਖਦਾ ਕਿ ਬਹੁਤ ਵਾਰ ਕਿਵੇਂ ਭਾਈ ਜੁਗਰਾਜ ਸਿੰਘ 13-14 ਸਾਲ ਦਾ ਨੌਜਵਾਨ, ਜਾਂ ਜਦੋਂ ਜਿੰਦੇ ਹੋਰੀ ਤੁਰੇ ਨੇ 18-19 ਸਾਲ ਦੇ ਪਰ ਜਵਾਨੀ, ਸੋ ਇਹ ਜਿਹੜਾ ਇਹ ਲੈਵਲ ਹੁੰਦਾ, ਹੁਣ ਇਹੀ ਜੇ ਤੁਸੀਂ ਉਹਨਾਂ ਨੂੰ ਇੱਕ ਠੀਕ ਸੇਧ ਮਿਲੀ ਜਵਾਨੀ ਨੂੰ, ਸੰਤ ਪਿੰਡਾਂ ਵਾਲੇ ਇੱਕ ਆਈਡੀਅਲ ਦੇ ਰੂਪ ਸਾਹਮਣੇ ਆਏ ਤੇ ਡਾਇਰੈਕਸ਼ਨ ਹੀ ਹੋਰ ਹੋ ਗਈ। ਹੁਣ ਉਹੀ ਬੱਚੇ ਬੱਚੀਆਂ ਸਾਡੇ ਇੱਥੇ ਜਿਹੜੇ, ਜੇ ਉਹਨਾਂ ਨੂੰ ਇੱਕ ਠੀਕ ਜਿਹੜਾ ਪਲੇਗਰਾਉਂਡ ਨਹੀਂ ਮਿਲਦੀ, ਜਾਂ ਉਹਨਾਂ ਦਾ ਜਿਹੜੀ ਉਹ ਐਨਰਜੀ ਹੈ ਉਹਨੂੰ ਅਸੀਂ ਠੀਕ ਡਾਇਰੈਕਸ਼ਨ 'ਚ ਨਹੀਂ ਡਾਇਰੈਕਟ ਕਰ ਪਾਉਂਦੇ, ਤੇ ਫਿਰ ਜਿਹੜਾ ਸਾਨੂੰ ਅਫਸੋਸ ਵੀ ਹੁੰਦਾ ਹੈ। ਔਰ ਮੈਂ ਖਾਸ ਤੌਰ ਤੇ ਸੁਬੇਗ ਸਿੰਘ ਜਿਨ੍ਹਾਂ ਨੇ ਆਪਣੇ ਵੀਰੇ ਦੀ ਯਾਦ 'ਚ ਇਹ ਸਪਾਂਸਰ ਕੀਤਾ, ਅਸੀਂ ਸਮੁੱਚੇ ਇਹਨਾਂ ਦੇ ਪਰਿਵਾਰ, ਔਰ ਭਾਈ ਸੰਤੋਖ ਸਿੰਘ ਦਾ ਸਾਰਾ ਹੀ ਪਰਿਵਾਰ, ਉਹਨਾਂ ਦੀਆਂ ਬੱਚੀਆਂ ਦਾ ਮੈਂ ਜ਼ਿਕਰ ਕੀਤਾ ਹੈ, ਸੰਦੀਪ ਹੈ, ਰਾਜਵੰਤ ਹੈ, ਔਰ ਛੋਟੀ ਮਨਜਿੰਦਰ ਹੈ, ਔਰ ਇਹ ਵੀ ਸਾਰੇ ਸਾਡੇ ਨਾਲ ਤਾਂ ਇਵੇਂ ਹੀ ਹੁੰਦਾ ਹੈ, ਜਦੋਂ ਕਿਤੇ ਵੀ ਇਕੱਠ ਹੋਏ ਤੇ ਬਹੁਤ ਮੁਹੱਬਤ ਕਰਦੀਆਂ ਨੇ, ਬਹੁਤ ਆਪਣਤ ਹੈ। ਔਰ ਅੱਗੋਂ ਉਹਨਾਂ ਦੇ ਸਨ ਇਨ ਲਾਜ਼ ਵੀ, ਉਹ ਬੇਸ਼ੱਕ ਜਸਦੀਪ ਸਿੰਘ ਨੇ ਇੰਡੀਆਨਾ 'ਚ, ਜਾਂ ਪਵਨ ਸਿੰਘ ਨੇ ਵਰਜੀਨੀਆ 'ਚ, ਔਰ ਜਿਹੜੇ ਸਿੰਘ ਸ਼ਾਇਦ ਕੈਲਗਰੀ 'ਚ ਨੇ, ਮਨਜਿੰਦਰਪਾਲ, ਕਿਉਂਕਿ ਉਹਨਾਂ ਦਾ ਆਨੰਦ ਕਾਰਜ ਕੈਨੇਡਾ 'ਚ ਹੀ ਹੋਇਆ, ਸੋ ਉਹਨਾਂ ਨਾਲ ਮੇਰਾ ਰਾਬਤਾ ਨਹੀਂ ਹੋ ਸਕਿਆ। ਇਹ ਵੀ ਸਾਰੇ ਪੰਥ ਨੂੰ ਪਰਨਾਏ ਹੋਏ ਨੇ, ਔਰ ਅਸੀਂ ਸਮਝਦੇ ਹਾਂ ਕਿ ਇੰਡੀਆਨਾ ਸਾਡੇ ਲਈ ਜਿਹੜਾ ਹੈ ਉਹ ਇੱਕ ਪੰਥਕ ਉਹ ਪਲੇਟਫਾਰਮ ਹੈ ਜਿੱਥੋਂ ਸਾਨੂੰ ਸਪੋਰਟ ਵੀ ਮਿਲਦੀ ਹੈ, ਉਤਸ਼ਾਹ ਵੀ ਮਿਲਦਾ ਹੈ, ਔਰ ਅਸੀਂ ਦੁੱਖ ਸੁੱਖ ਦੇ ਸਾਥੀ ਵੀ ਹਾਂ ਸਾਰੇ ਪਰਿਵਾਰਾਂ ਦੇ। ਹਾਲਾਂ ਮੈਂ ਘੜੀ ਵੱਲ ਦੇਖ ਰਿਹਾ ਕਿ ਵੀ ਬਹੁਤ ਵਾਰ ਪਹਿਲਾ ਦੌਰ ਸਾਡਾ ਕਾਫੀ ਵਕਤ ਲੈ ਲੈਂਦਾ, ਪਰ ਅੱਜ ਇੱਕ ਹਿਸਟੋਰੀਕਲ ਡੇ ਵੀ ਹੈ ਸ਼ਾਇਦ, ਜਿਵੇਂ ਅਸੀਂ ਬਘੇਲ ਸਿੰਘ ਦੀ ਟ੍ਰੈਜਡੀ ਦੀ ਗੱਲ ਕੀਤੀ, ਇਹ ਜਦੋਂ ਪਰਿਵਾਰ 'ਚ ਇੱਕ ਟ੍ਰੈਜਡੀ ਵਾਪਰਦੀ ਹੈ, ਪਰਿਵਾਰ ਉਸ 'ਚੋਂ ਨਿਕਲ ਨਹੀਂ ਪਾਉਂਦੇ। ਔਰ ਅਜੇ ਵੀ ਮੈਂ ਇਹਨਾਂ ਦੀ ਜਦੋਂ ਗੱਡੀ ਦੇਖਦਾ ਭਾਈ ਸੰਤੋਖ ਸਿੰਘ ਹੋਰਾਂ ਦੀ, ਉਸ ਦੀ ਨੇਮ ਪਲੇਟ ਦੇ ਉੱਤੇ ਵੀ ਬਘੇਲ ਹੈ,
ਔਰ ਭੈਣ ਜੀ ਪਰਮਜੀਤ ਕੌਰ, ਮੈਂ ਤਾਂ ਸਮਝਦਾ ਵੀ ਇੰਨੇ ਲੰਬੇ ਵਖਾਲਾਂ ਕਾਰਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਔਰ ਇੱਕ ਸਿਦਕਵਾਨ ਬੀਬੀ, ਲੇਕਿਨ ਇਹ ਜਿਹੜਾ ਪੁੱਤਰ ਮੋਹ ਹੁੰਦਾ ਹੈ ਇਹ ਸ਼ਾਇਦ ਮਾਂ ਹੀ ਸਮਝ ਸਕਦੀ ਹੈ। ਅਸੀਂ ਤਾਂ ਲਫ਼ਜ਼ ਉਹਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਉਹ ਲਫ਼ਜ਼ ਦਿੱਤੇ ਨਹੀਂ ਜਾ ਸਕਦੇ। ਔਰ ਇਹ ਸਾਰਾ ਜਿਹੜਾ ਪਾਰਟ ਹੈ ਇਹ ਹੈ ਹੀ ਹੈ। ਪਰ ਅੱਜ ਜਿਹੜਾ ਇਤਿਹਾਸਕ ਕੌਮੀ ਦੁਖਾਂਤ ਦੀ ਗੱਲ ਵੀ ਹੈ। ਕੌਮੀ ਦੁਖਾਂਤ ਇਸ ਲਈ, ਬੇਸ਼ੱਕ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਰਾਜਿਆਂ ਮਹਾਰਾਜਿਆਂ ਦੀ ਕੋਈ ਪਰੰਪਰਾ, ਕੋਈ ਸਿੱਖੀ ਵੈਲਿਊਜ਼ ਜਾਂ ਸਿੱਖੀ ਟ੍ਰੈਡੀਸ਼ਨ ਦੇ ਨਾਲ, ਸਿੱਖ ਧਰਮ ਦੇ ਨਾਲ ਘੱਟੋ ਘੱਟ ਜੁੜੀ ਹੋਈ ਪਰੰਪਰਾ ਤਾਂ ਨਹੀਂ ਹੈ। ਟ੍ਰੈਡੀਸ਼ਨ ਤਾਂ ਜੋ ਬਣ ਜਾਂਦੀ ਹੈ ਜਦੋਂ ਅਸੀਂ ਯਾਦ ਕਰਦੇ ਹਾਂ ਜਾਂ ਸੈਲੀਬ੍ਰੇਟ ਕਰਦੇ ਹਾਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 100 ਸਾਲ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 100 ਸਾਲ ਬਾਅਦ 1799 'ਚ ਮਹਾਰਾਜਾ ਰਣਜੀਤ ਸਿੰਘ 19 ਸਾਲਾਂ ਦਾ ਗੱਭਰੂ ਲਾਹੌਰ ਦੇ ਉੱਤੇ ਆ ਕੇ ਜਿਹੜੇ ਨੇ ਲਾਹੌਰ ਦੇ ਸ਼ਹਿਰੀਆਂ ਦੇ ਸੱਦੇ ਤੇ, ਜਿਨ੍ਹਾਂ 'ਚ 70% ਤੋਂ ਜਿਹੜੀ ਅੱਜ ਵੀ ਉਹ ਚਿੱਠੀ ਅਵੇਲੇਬਲ ਹੈ, ਜਿਹੜੀ ਉਹਨਾਂ ਨੇ ਲਾਹੌਰ ਦੇ ਨਿਵਾਸੀਆਂ ਨੇ ਸ਼ੁਕਰ ਚੱਕੀਆ ਮਿਸਲ ਦੇ ਇਸ 19 ਸਾਲਾ ਗੱਭਰੂ ਨੂੰ ਲਿਖੀ ਸੀ, ਜਿਹੜੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਹਾਂ ਸਿੰਘ ਦੀ ਜਿਹੜਾ ਉਹ ਮਿਸਲ ਦੇ ਸਰਦਾਰ ਬਣੇ ਸੀ ਕਿ ਤੁਸੀਂ ਲਾਹੌਰ ਆਓ, ਔਰ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਸੀ। ਔਰ 19 ਸਾਲ ਦੇ ਇਸ ਗੱਭਰੂ ਨੇ 1799 ਤੋਂ ਬਾਅਦ 1839 ਤੱਕ, ਜਦੋਂ ਕਿ ਲਗਭਗ 40 ਸਾਲ ਉਹਨਾਂ ਨੇ ਇੱਕ ਵਿਸ਼ਾਲ ਐਮਪਾਇਰ ਜਿਹੜਾ ਉਹਨਾਂ ਨੇ ਆਪਣੀ ਮਿਹਨਤ ਨਾਲ, ਸਿਰੜ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਹਿੰਦੂ, ਸਿੱਖਾਂ, ਮੁਸਲਮਾਨਾਂ ਨੂੰ ਇੱਕ ਸਾਂਝ ਦੇ ਨਾਲ ਇਕੱਠਾ ਕਰਕੇ ਬਣਾਇਆ। 1.5 ਲੱਖ ਮੁਰੱਬਾ ਮੀਲ, ਜਿਸ ਦੀਆਂ ਹੱਦਾਂ ਦਰਾ ਖੈਬਰ, ਇੱਧਰੋਂ ਲੱਦਾਖ ਤੱਕ, ਉਧਰੋਂ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਔਰ ਸਤਲੁਜ ਦੇ ਪੈਰਾਂ ਤੱਕ, ਲੁਧਿਆਣੇ ਤੱਕ ਪਹੁੰਚਦੇ ਹਾਂ, ਫਲੌਰ ਤੱਕ ਅਸੀਂ ਦੇਖਦੇ ਹਾਂ। 40 ਸਾਲ ਉਹ ਸਾਂਝਾ ਰਾਜ, ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇਆ ਗਿਆ। ਲੇਕਿਨ ਦੁਨੀਆ 'ਚ ਜਦੋਂ ਅਸੀਂ ਦੂਸਰੇ ਐਮਪਾਇਰਸ ਦੀ ਗੱਲ ਵੀ ਦੇਖਦੇ ਹਾਂ, ਚਲੋ ਜੇ ਰੋਮਨ ਐਮਪਾਇਰ ਹਜ਼ਾਰਾਂ ਸਾਲਾਂ ਦਾ ਜ਼ਿਕਰ ਹੁੰਦਾ ਹੈ, ਆਟੋਮੈਨ ਐਮਪਾਇਰ 700-800 ਸਾਲ ਦਾ ਜ਼ਿਕਰ ਹੁੰਦਾ ਹੈ, ਮੁਗਲਿਆ ਐਮਪਾਇਰ ਵੀ 300 ਸਾਲ ਪਲੱਸ ਜਾਂਦਾ ਹੈ, ਔਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਬ੍ਰਿਟਿਸ਼ ਐਮਪਾਇਰ ਔਰ ਇਹਨਾਂ ਸਾਰਿਆਂ ਦੀ ਗੱਲ ਹੁੰਦੀ ਹੈ। ਔਰ ਇਹ ਤਾਂ ਠੀਕ ਹੈ ਕਿ ਐਂਡ ਵੀ ਟ੍ਰੈਜਿਕ ਹੁੰਦੇ ਨੇ ਅਲਟੀਮੇਟਲੀ, ਵਨ ਵੇ ਔਰ ਦਾ ਅਦਰ। ਉਹਦੇ 'ਚ ਬਹੁਤ ਵਾਰੀ ਰੀਜ਼ਨ ਵੀ ਉਹ ਪੈਲੇਸ ਇੰਟਰੀਗ ਹੋਏ, ਇੰਟਰਨਲ ਹੋਏ, ਹਿਊਮਨ ਮਾਈਂਡ ਦੇ ਐਂਗਲ ਤੋਂ। ਅਸੀਂ ਬਹੁਤ ਵਾਰ ਇੰਗਲਿਸ਼ ਲਿਟਰੇਚਰ 'ਚ ਗ੍ਰੀਕ ਟ੍ਰੈਜਡੀਜ਼ ਦੀ ਗੱਲ ਹੁੰਦੀ ਹੈ, ਜਿਹੜੀਆਂ ਬਹੁਤ ਸਾਰੀਆਂ ਇਮੈਜੀਨੇਸ਼ਨ ਨੇ, ਕੁਛ ਉਹਨਾਂ ਐਮਪਾਇਰਸ ਦੇ ਨਾਲ ਜੁੜਿਆ ਹੋਇਆ ਵੀ ਹੈ। ਗੇਮ ਆਫ ਥਰੋਨਸ ਦਾ ਜਦੋਂ ਜ਼ਿਕਰ ਹੁੰਦਾ ਹੈ, ਫਿਰ ਵੀ ਇੰਟਰੀਗਸ ਔਰ ਦੂਸਰਿਆਂ ਦਾ ਜ਼ਿਕਰ ਹੁੰਦਾ ਹੈ। ਲੇਕਿਨ ਇੰਨਾ ਵਿਸ਼ਾਲ ਐਮਪਾਇਰ, ਜਿਹਨੂੰ ਇੱਕ ਸਦੀ ਬਣਾਉਣ ਦੇ ਲਈ ਸਮੁੱਚੀ ਸਿੱਖ ਕੌਮ, ਜਿਸ ਦਾ ਇੱਕੋ ਹੀ ਜਿਹੜਾ ਸਲੋਗਨ ਸੀ, ਰਾਜ ਕਰੈ ਹੈ, ਇੱਕ ਹੈ ਲੜ ਮਰੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਲੜਦੇ ਹੋਏ ਮਰ ਜਾਾਂਗੇ ਰਾਜ ਲਈ, ਜਿਹਨੂੰ ਕਦੇ ਪੈਟਰਿਕ ਦੇ ਨਾਂ ਨਾਲ, ਅਮਰੀਕਾ ਦੀ ਇੰਡੀਪੈਂਡੈਂਸ ਦੇ ਹਵਾਲੇ ਨਾਲ ਇਹ ਸਲੋਗਨ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਔਰ ਉਹ ਕਿਵੇਂ 1839 'ਚ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਦੁਨੀਆ ਤੋਂ ਕੂਚ ਕਰਦੇ ਨੇ, ਉਦੋਂ ਉਹਨਾਂ ਦਾ ਸਭ ਤੋਂ ਛੋਟਾ ਬੱਚਾ 10 ਮਹੀਨੇ ਦਾ ਦਲੀਪ ਸਿੰਘ, ਆਪਣੀ ਭਰ ਜਵਾਨੀ 'ਚ ਉਹਨਾਂ ਦੀ ਸਭ ਤੋਂ ਛੋਟੀ ਜਿਹੜੀ ਹੈ ਸਰਦਾਰਨੀ ਮਹਾਰਾਣੀ ਜਿੰਦ ਕੌਰ, ਉਹ ਕਿਸ ਹਾਲ 'ਚ ਫਿਰ ਅਗਲੇ 10 ਸਾਲ ਬੀਤਦੇ ਨੇ, ਜਦੋਂ ਤੱਕ ਅਸੀਂ ਜਿਹੜਾ 1849 ਦੀ ਗੱਲ ਕਰਦੇ ਹਾਂ, ਜਦੋਂ ਕਿ ਪੰਜਾਬ ਅੰਗਰੇਜ਼ਾਂ ਦੇ ਭੇਟੇ ਪੈਂਦਾ। ਇਹ ਕਹਾਣੀ ਜਿਹਨੂੰ ਕਦੇ ਗਿਆਨੀ ਸੋਹਣ ਸਿੰਘ ਸੀਤਲ ਨੇ ਦੁਖੀਏ ਮਾਂ ਪੁੱਤ, ਜਿੱਥੇ ਮਹਾਰਾਣੀ ਜਿੰਦਾਂ ਦੀ ਇੱਕ ਜਿਹੜੀ ਮਹਾਰਾਣੀ ਸੀ ਪੰਜਾਬ ਦੀ, ਉਸ ਦੀ ਇੱਕ ਦੁਖਦ ਕਹਾਣੀ ਹੈ। ਉਹ ਕਿਵੇਂ ਅੰਗਰੇਜ਼ਾਂ ਨੇ ਹਿਊਮੀਲੇਟ ਕੀਤਾ, ਜੇਲ੍ਹ 'ਚ ਰੱਖਿਆ, ਚਿਨਾਰ ਦੇ ਕਿਲ੍ਹੇ 'ਚ ਰੱਖਿਆ, ਪਹਿਲਾਂ ਸ਼ੇਖੂਪੁਰੇ ਰੱਖਿਆ, ਫਿਰ ਉਹਨੂੰ ਯੂਪੀ 'ਚ ਲੈ ਗਏ। ਉੱਥੋਂ ਕਿਵੇਂ ਇੱਕ ਵਣਜਾਰਨ ਦੇ ਭੇਸ 'ਚੋਂ ਨਿਕਲ ਕੇ ਨੇਪਾਲ ਪਹੁੰਚਦੀ ਹੈ, ਔਰ ਕਿਵੇਂ 12-13 ਸਾਲ ਉੱਥੇ ਰਹਿੰਦਿਆਂ ਵੀ ਪੰਜਾਬ ਨੂੰ ਲਿਬਰੇਟ ਕਰਾਉਣ ਦੇ ਲਈ ਉਹ ਯਤਨ ਕਰਦੀ ਹੈ, ਔਰ ਫਾਈਨਲੀ ਔਰ ਆਪਣੇ ਪੁੱਤਰ ਤੋਂ ਜਿਹੜਾ 5 ਸਾਲ ਦਾ ਹੈ, ਜਦੋਂ ਉਹ ਤਖਤ ਤੇ ਬੈਠਦਾ ਹੈ, ਉਹਨੂੰ ਕਿਵੇਂ
ਉਹ ਗਰੂਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਮਾਂ ਪੁੱਤਰ ਨੂੰ ਜੁਦਾ ਕਰ ਦਿੱਤਾ ਜਾਂਦਾ ਹੈ। ਜੀ ਕਿਵੇਂ ਦਲੀਪ ਸਿੰਘ ਨੂੰ ਜਿਹੜਾ ਹੈ ਉਹ ਬੇਸ਼ੱਕ ਪੰਜਵਾਂ ਬਾਦਸ਼ਾਹ ਆਲਮੋਸਟ ਪੰਜਾਬ ਦਾ ਬਣਦਾ, ਲਾਸਟ ਕਿੰਗ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦਾ ਬੇਟਾ ਮਹਾਰਾਜਾ ਖੜਕ ਸਿੰਘ ਸ਼ਾਰਟ ਟਾਈਮ, ਉਹ ਵੀ ਇੰਟਰੀਗਸ ਕਨਸਪੀਰੇਸੀਜ਼। ਫਿਰ ਉਹਦੀ ਸਰਦਾਰਨੀ ਮਹਾਰਾਣੀ ਚੰਦ ਕੌਰ ਬਰੀਫ ਟਾਈਮ ਲਈ, ਉਹਨੂੰ ਵੀ ਚੰਦ ਕੌਰ ਦਾ ਐਂਡ ਜੰਮੂ 'ਚ ਡੋਗਰੇ ਜਿਹੜੇ ਨੇ ਪੱਥਰ ਮਰਵਾ ਕੇ ਉਹਦੀਆਂ ਗੋਲੀਆਂ ਤੋਂ ਉਹਦਾ ਅੰਤ ਕਰਾ ਦਿੰਦੇ ਨੇ। ਫਿਰ ਬਟਾਲੇ ਤੋਂ ਮਹਾਰਾਜਾ ਸ਼ੇਰ ਸਿੰਘ ਜਿਹੜਾ ਸਫਾ ਜੰਗ ਪੁੱਤਰ ਰਣਜੀਤ ਸਿੰਘ ਦਾ, ਉਹਦਾ ਮਰਡਰ ਜਿਹੜਾ ਹੈ, ਉਹੀ ਰਾਈਵਲ ਜਿਹੜੇ ਡੋਗਰਿਆਂ ਔਰ ਸੰਧਾ ਵਾਲੀਆਂ 'ਚ ਟਸਲ ਚੱਲ ਰਹੀ ਹੈ, ਉਹ ਇੱਕ ਬਾਗ ਦੇ ਵਿੱਚ ਨਾ ਇੱਕ ਫੌਜੀ ਪਰੇਡ ਦਾ ਜਦੋਂ ਮੁਆਇਨਾ ਕਰ ਰਿਹਾ, ਤੇ ਉਹੀ ਸੰਧਾ ਵਾਲੀਏ ਸਰਦਾਰ ਜਿਹੜੇ ਪਹਿਲਾਂ ਅੰਗਰੇਜ਼ਾਂ ਦੀ ਸ਼ਰਨ ਚਲੇ ਗਏ ਸੀ, ਉਹੀ ਇੱਕ ਕਾਰਬਾਈਨ ਜਿਹੜੇ ਲੈ ਕੇ ਆਏ ਉੱਥੋਂ ਦਿਖਾਣ ਦੇ ਬਹਾਨੇ ਉਹਨੂੰ ਭਰੀ ਉਸ ਪਰੇਡ ਦੇ ਵਿੱਚ ਹੀ ਸ਼ੂਟ ਕਰ ਦਿੰਦੇ ਨੇ। ਉਹਦਾ ਬੱਚਾ ਛੋਟਾ ਪ੍ਰਤਾਪ ਸਿੰਘ 10-11 ਸਾਲ ਦਾ, ਉਹਨੂੰ ਵੀ ਬੀਹੈਡ ਕਰਤਾ। ਸੋ ਇਹ ਕਿਸੇ ਤਰ੍ਹਾਂ ਅਸੀਂ ਬਹੁਤ ਵਾਰ ਮੁਗਲਾਂ ਦੇ ਜਾਂ ਕਿਵੇਂ ਗੱਲ ਕਰਦੇ ਹਾਂ ਜੀ ਕਿਵੇਂ ਹੋਇਆ, ਅਸੀਂ ਵੀ ਕੋਈ ਘੱਟ ਨਹੀਂ ਕੀਤਾ ਹੋਇਆ। ਔਰ ਸ਼ੇਰ ਸਿੰਘ ਦਾ ਜਦੋਂ ਐਂਡ ਹੋ ਜਾਂਦਾ ਔਰ ਫਿਰ ਜਿਹੜਾ ਉਹ ਦਲੀਪ ਸਿੰਘ 5 ਸਾਲ ਦਾ ਮਾਂ ਰੈਜ਼ੀਡੈਂਟ, ਫਿਰ ਜੋ ਜਿੰਦਾਂ ਨਾਲ ਸਲੂਕ ਹੋਇਆ, ਪਰ ਉਸੇ ਹੀ ਦਲੀਪ ਸਿੰਘ ਨੂੰ ਫਿਰ ਐਂਗਲੋ ਸਿੱਖ ਵਾਰ ਪਹਿਲੀ ਮਹਾਰਾਣੀ ਜਿੰਦਾਂ ਦੇ ਥੱਲੇ ਹੁੰਦੀ ਹੈ 1846 ਦੇ ਵਿੱਚ, ਅੰਗਰੇਜ਼ ਲਾਹੌਰ ਆ ਕੇ ਬਹਿ ਜਾਂਦੇ ਨੇ। ਔਰ ਫਿਰ ਜਿਹੜਾ ਉਹ ਦੂਸਰੀ ਐਂਗਲੋ ਸਿੱਖ ਵਾਰ ਜਿਹੜੀ ਚੇਲਿਆਂ ਵਾਲਾ ਔਰ ਰਾਮਪੁਰ ਔਰ ਦੂਸਰੀਆਂ ਥਾਵਾਂ ਤੇ, ਹਾਲਾਂਕਿ ਉਦੋਂ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਦੇ ਗਾਰਡੀਅਨ ਬਣੇ ਹੋਏ ਨੇ 18 ਸਾਲ ਦੀ ਉਮਰ ਮੈਚੁਰ ਹੋਣ ਤੱਕ, ਲੇਕਿਨ ਉਹਦਾ ਬਲੇਮ ਉਹਦੇ ਸਿਰ ਦੇ ਉੱਤੇ ਹੀ ਪਾ ਕੇ ਜਿਹੜਾ ਅਲਟੀਮੇਟਲੀ ਦਲੀਪ ਸਿੰਘ ਨੂੰ ਉਸ ਤੋਂ ਪਹਿਲਾਂ ਉਹਦੇ ਰਾਜ ਤੋਂ ਵੱਖ ਕਰਦੇ ਨੇ, ਸਾਰਾ ਖਜ਼ਾਨਾ ਔਰ ਪੰਜਾਬ ਉਹ ਆਪਣੇ ਕਬਜ਼ੇ 'ਚ ਕਰ ਲੈਂਦੇ ਨੇ। ਔਰ ਉਹਨੂੰ ਇੱਕ ਲੋਗਨ ਔਰ ਲੇਡੀ ਲੋਗਨ ਜਿਹੜੇ ਉਹਦੇ ਗਾਰਡੀਅਨ ਬਣਾ ਕੇ ਯੂਪੀ 'ਚ ਰੱਖਦੇ ਨੇ, ਉਹਨਾਂ ਨੂੰ ਦੇਹਰਾਦੂਨ ਤੋਂ ਬਾਅਦ 'ਚ ਬਣਦਾ, ਉੱਥੇ ਹੀ 4 ਸਾਲ ਦੇ ਕਰੀਬ ਉਹਨੂੰ ਈਸਾਈ ਬਣਾ ਕੇ ਫਿਰ ਜਲਾਵਤਨ ਕਰ ਦਿੱਤਾ ਜਾਂਦਾ ਔਰ ਵਾਪਸ ਕਦੇ ਉਹ ਪੰਜਾਬ ਦੀ ਧਰਤੀ ਤੇ ਉਹਨੂੰ ਨਹੀਂ ਆਣ ਦਿੱਤਾ ਜਾਂਦਾ। ਔਰ ਈਸਾਈ ਬਣਿਆ ਦਲੀਪ ਸਿੰਘ, ਉਹਨੂੰ ਬਾਹਰ ਦੇ ਮਾਹੌਲ 'ਚ ਕਿਸ ਕਿਸਮ ਦਾ ਉਹ ਸਾਰਾ ਮਾਹੌਲ ਦਿੱਤਾ ਜਾਂਦਾ। ਹਾਲਾਂਕਿ ਇੱਕ ਪੋਜ਼ਿਟਿਵ ਸਾਈਡ ਹੈ ਕਿ ਕਿਵੇਂ ਉਹਦਾ ਦਲੀਪ ਸਿੰਘ ਦਾ ਕਜ਼ਨ ਠਾਕਰ ਸਿੰਘ ਸੰਧਾ ਵਾਲੀਆ ਜਦੋਂ ਪਹਿਲੀ ਵਾਰ ਜਿਹੜੇ ਇੰਗਲੈਂਡ 'ਚ ਉਹਨਾਂ ਨੂੰ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਜਾਂਦੇ ਨੇ, ਉਹ ਵਾਪਸ ਸਿੱਖੀ ਵੱਲ ਪਰਤਣ ਦੀ ਤਾਂਘ ਕਰਦਾ। ਉਹਦੇ ਵਿਚਲਾ ਸਿੱਖ ਜਾਗਦਾ ਹੈ, ਰੈਵੋਲੂਸ਼ਨਰੀ ਜਾਗਦਾ ਹੈ, ਉਹ ਰੂਸ ਦੀ ਮਦਦ ਦੇ ਨਾਲ ਜਿਹੜਾ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕਰਦਾ ਹੈ ਔਰ ਉਹ ਟਰੈਵਲ ਕਰਕੇ ਰੂਸ ਵੀ ਪਹੁੰਚਦਾ ਹੈ। ਉਦੋਂ ਜ਼ਾਰਸ ਔਰ ਅੰਗਰੇਜ਼ਾਂ ਦੇ ਬਿਟਰ ਰਿਲੇਸ਼ਨ ਸੀ, ਪਰ ਉਹ ਰੂਸ ਦਾ ਜ਼ਾਰ ਮਿਲਣ ਤੋਂ ਵੀ ਨਾ ਕਰ ਦਿੰਦਾ ਹੈ। ਹਾਲਾਂ ਉਹ ਪੰਜਾਬ ਵੀ ਆਉਣਾ ਚਾਹੁੰਦਾ ਹੈ, ਆਪਣੀ ਮਾਂ ਨੂੰ ਲੈ ਗਿਆ ਨਾਲ। ਉਹ 1 ਸਾਲ ਜਾਂ 2 ਸਾਲ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ ਮਹਾਰਾਣੀ ਜਿੰਦਾਂ ਦੀ। ਮਰਨ ਲੱਗਿਆ ਉਹ ਕਹਿ ਜਾਂਦੀ ਹੈ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਔਰ ਸਿੱਖੀ ਵੱਲ ਵਾਪਸ ਪਰਤਣ ਦੀ ਵੀ ਇੰਸਪੀਰੇਸ਼ਨ ਮਾਂ ਤੋਂ ਮਿਲਦੀ ਹੈ। ਉਹ ਆਉਣਾ ਚਾਹੁੰਦਾ ਹੈ, ਹਜ਼ੂਰ ਚਿੱਠੀ ਲਿਖਦਾ ਪੰਜਾਬ ਦੀ ਸਿੱਖ ਕੌਮ ਦੇ ਨਾਂ, ਪੰਜਾਬ ਦੇ ਲੋਕਾਂ ਦੇ ਨਾਂ, ਕਿ ਮੈਂ ਬਚਪਨ ਤੋਂ ਮੈਨੂੰ ਵਿਛੋੜ ਦਿੱਤਾ ਆਪਣੀ ਧਰਤੀ ਤੋਂ, ਮੈਂ ਵਾਪਸ ਮੁੜਨਾ ਚਾਹੁੰਦਾ ਹਾਂ। ਹਜ਼ੂਰ ਸਾਹਿਬ ਆ ਕੇ ਮੈਂ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੁੰਦਾ ਵਾਪਸ, ਲੇਕਿਨ ਅਦਨ ਦੀ ਬੰਦਰਗਾਹ ਤੇ ਉਹਨੂੰ ਰੋਕ ਲਿਆ ਜਾਂਦਾ ਹੈ। ਉੱਥੇ ਹੀ 3-4 ਸਿੱਖ ਹੋਰ ਜਿਹੜੇ ਡਿਫਰੈਂਟਲੀ ਟਰੈਵਲ ਕਰ ਰਹੇ ਸੀ, ਉਹਨਾਂ ਰਾਹੀਂ ਉਹ ਅੰਮ੍ਰਿਤ ਵੀ ਛਕਦਾ, ਵਾਪਸ ਮੁੜਦਾ ਔਰ ਫਿਰ ਉਹ ਪ੍ਰਣ ਕਰਦਾ ਵੀ ਮੈਂ ਵਾਪਸ ਨਹੀਂ ਜਾਣਾ, ਮੈਂ ਹੁਣ ਲੜਨਾ। ਔਰ ਉੱਥੋਂ ਉਹ ਫਰਾਂਸ ਪਹੁੰਚ ਜਾਂਦਾ। ਔਰ ਫਰਾਂਸ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਆਲਮੋਸਟ 1890 ਦੇ ਵਿੱਚ, ਜਦੋਂ ਫਰਾਂਸ 'ਚ ਹੀ ਹੈ, ਉਹਨੂੰ ਸਟ੍ਰੋਕ ਹੁੰਦਾ, ਅਧਰੰਗ ਇੱਕ ਪਾਸਾ ਮਾਰਿਆ ਜਾਂਦਾ। ਔਰ ਅੱਜ ਜਦੋਂ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ 22 ਅਕਤੂਬਰ 1893 ਨੂੰ ਫਰਾਂਸ ਦੇ ਪੈਰਿਸ ਸ਼ਹਿਰ ਦੇ ਇੱਕ ਹੋਟਲ ਦੇ ਵਿੱਚ ਇੱਕ ਗੁਮਨਾਮ ਵਾਂਗ ਦਲੀਪ ਸਿੰਘ ਦਾ ਅੰਤ ਹੁੰਦਾ। ਇਹ ਘਟਨਾ ਜਦੋਂ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਲਗਭਗ ਜਿਸ ਪੀਰੀਅਡ ਦੀ ਹੈ ਉਸ ਨੂੰ ਤਾਂ ਅਸੀਂ ਹੁਣ ਪਾਸਟ ਨੂੰ ਹੀ ਵਿਜ਼ਿਟ ਕਰ ਰਹੇ ਹਾਂ, ਪਰ ਇਹ ਕਹਾਣੀ ਲੋਸਟ ਸਿੱਖ ਸੋਵਰਨਿਟੀ ਦੀ ਵੀ ਹੈ, ਕਿਉਂਕਿ 1849 ਤੋਂ ਬਾਅਦ ਅੰਗਰੇਜ਼ਾਂ ਦੀ ਗੁਲਾਮੀ ਸ਼ੁਰੂ ਹੁੰਦੀ ਹੈ। 1947 'ਚ ਅੰਗਰੇਜ਼ਾਂ ਤੋਂ ਬਾਅਦ ਜਿਹੜੀ ਹੈ ਉਹ ਹਿੰਦੂ ਸਾਮਰਾਜ ਦੇ ਥੱਲੇ ਅਸੀਂ ਆ ਜਾਂਦੇ। ਇਸ ਲਈ ਜਿਹੜਾ ਪਾਸਟ ਹੈ ਉਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਭਾਈ ਅਸੀਂ, ਔਰ ਜਦੋਂ ਵੀ ਪੰਜਾਬੀ ਦੇ ਸ਼ਾਇਰ, ਸਿੱਖ ਸ਼ਾਇਰ ਇਹ ਕਹਿਣਗੇ ਕਿ ਅਸੀਂ ਤਖਤਾਂ ਵਾਲੇ, ਅਸੀਂ ਤਾਜਾਂ ਵਾਲੇ,
ਅੱਜ ਅਸੀਂ ਬੇਘਰੇ ਔਰ ਕਿਹਨਾਂ ਦੇ ਹੱਥੋਂ ਅਸੀਂ ਜ਼ਲੀਲ ਹੋ ਰਹੇ ਹਾਂ। ਸੋ ਇਹ ਮਹਾਰਾਜਾ ਦਲੀਪ ਸਿੰਘ ਨੂੰ ਅੱਜ ਦੇ ਦਿਨ ਯਾਦ ਕਰਨਾ ਅਸਲ 'ਚ ਗਵਾਚੀ ਸਿੱਖ ਸੋਵਰਨਿਟੀ ਨੂੰ ਯਾਦ ਕਰਨਾ ਹੈ। ਹੋਰ ਤਾਂ ਇੱਕੋ ਹੀ ਗੱਲ ਕਿ ਜੇ ਦਲੀਪ ਸਿੰਘ ਇਹਦੇ ਬਾਵਜੂਦ ਉਸ ਦਾ, ਔਰ ਮੈਂ ਅੱਜ ਵਕਤ ਨਹੀਂ ਹੈ, ਉਸ ਦੀਆਂ ਜਿਹੜੀਆਂ ਚਿੱਠੀਆਂ ਉਹਨੇ ਵਿਕਟੋਰੀਆ ਨੂੰ ਲਿਖੀਆਂ ਉਹਨਾਂ ਨੂੰ ਲਾਹਨਤ ਪਾਈ। ਉਹਨਾਂ ਨੇ ਕਿਹਾ ਕਿ ਬਈ ਜੋ ਮੇਰਾ ਸੀ ਰਾਜ, ਔਰ ਉਹਨੇ ਜਦੋਂ ਉਹਨਾਂ ਨੇ ਲੋਗਨ ਔਰ ਲੇਡੀ ਲੋਗਨ ਨੇ ਉਹਨੂੰ ਕ੍ਰਿਸਚੀਅਨ ਬਣਾਇਆ, ਬਾਈਬਲ ਉਹਨੂੰ ਭੇਟ ਕੀਤੀ ਔਰ ਉਹਦੇ ਉੱਤੇ ਲਿਖਿਆ ਸੀ ਕਿ ਵੀ ਗੋਡ ਮੇ ਗਿਵ ਯੂ ਕਿੰਗਡਮ ਆਫ ਹੈਵਨ, ਉਸ ਦੇ ਉੱਤੇ ਕਿ ਰੱਬ ਜਿਹੜਾ ਇਹਨਾਂ ਦਾ ਕ੍ਰਿਸਚੀਅਨਸ ਦਾ ਬਿਲੀਫ। ਉਹਨੇ ਜਦੋਂ ਉਹ ਸਿੱਖੀ ਚ ਆਇਆ ਔਰ ਉਹਨੇ ਵਿਕਟੋਰੀਆ ਨੂੰ ਚੈਲੰਜ, ਹਾਲਾਂਕਿ ਵਿਕਟੋਰੀਆ ਉਹਦੀ ਗੋਡ ਮਦਰ ਬਣੀ ਹੋਈ ਸੀ, ਉਹਨੂੰ ਵਾਪਸ ਭੇਜੀ ਤੇ ਉਹਦੇ ਤੇ ਲਿਖਿਆ, ਉਹਨੇ ਕਿਹਾ ਵੀ ਲੱਖ ਲਾਹਨਤ ਹੈ ਤੁਹਾਡੀ ਕ੍ਰਿਸਚੀਅਨਿਟੀ ਤੇ, ਵੀ ਯੂ ਟੁੱਕ ਅਵੇ ਵਟ ਬਿਲੋਂਗ ਟੂ ਮੀ, ਮਾਈ ਰੂਲ ਐਂਡ ਪ੍ਰੋਮਿਸਡ ਮੀ ਦਾ ਕਿੰਗਡਮ ਆਫ ਹੈਵਨ ਔਨ ਵਿਚ ਯੂ ਹੈਵ ਨੋ ਕੰਟਰੋਲ। ਵੀ ਤੁਹਾਡੇ ਤੋਂ, ਉਹਨੇ ਕਿਹਾ ਇਹਦੇ ਨਾਲ ਤਾਂ ਮੇਰੇ ਭਾਵੇਂ ਐਨਸੈਸਟਰਸ ਦਾ ਧਰਮ ਜਿਹੜਾ ਹੈ ਉਹ ਚੰਗਾ ਮਜ਼ਹਬ ਸੀ, ਕਿਉਂਕਿ ਉਹ ਸਚਿਆਰੇ ਲੋਕ ਸੀ, ਵਟ ਐਵਰ ਦੇ ਸੈਡ ਦੇ ਮੈਂਟ ਇਟ, ਕਿ ਤੁਸੀਂ ਜੋ ਮੇਰਾ ਸੀ ਰਾਜ ਉਹ ਮੇਰੇ ਤੋਂ ਖੋਹ ਲਿਆ ਤੇ ਮੈਨੂੰ ਉਹ ਪ੍ਰੋਮਿਸ ਕਰ ਰਹੇ ਹੋ ਜਿਹੜਾ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਉਹ ਗੋਡ ਦਾ ਡੋਮੇਨ ਹੈ, ਗੋਡ ਨੇ ਕੀ ਕਰਨਾ। ਔਰ ਇਹੀ ਨਹੀਂ, ਮੈਂ ਇੱਕ ਉਹਨਾਂ ਦੀ ਜਿਹੜੀ ਲੈਟਰ ਖਾਸ ਤੌਰ ਤੇ ਜਿਹਦੇ ਚ ਉਹਨਾਂ ਨੇ ਜਦੋਂ ਰਾਣੀ ਨੇ ਦੇਖਿਆ ਕਿ ਵੀ ਇਹ ਹੋ ਰਿਹਾ, ਉਹਨੇ ਆਫਰ ਕੀਤਾ ਕਿ ਤੁਹਾਡੇ ਬੱਚਿਆਂ ਨੂੰ ਪਰਮਾਨੈਂਟ ਤੌਰ ਤੇ ਜਿਹੜਾ ਅਸੀਂ ਉਹ ਲਾਰਡ ਬਣਾ ਦਿੰਨੇ ਔਰ ਉਹਨਾਂ ਦੇ ਅੱਗੋਂ ਵੀ ਅਰਿਸਟੋਕਰੈਟਸ ਟਾਈਟਲ ਉਹਨਾਂ ਨੂੰ ਦੇਣ ਦਾ। ਉਹਨੇ ਕਿਹਾ ਮਹਾਰਾਜਾ ਦਲੀਪ ਸਿੰਘ ਰਿਜੈਕਟਡ ਕੁਈਨ ਵਿਕਟੋਰੀਆਜ਼ ਆਫਰ ਟੂ ਮੇਕ ਹਿਜ਼ ਸਨਸ ਹੈਰੀਡਿਟਰੀ ਪੀਅਰਸ ਆਫ ਬ੍ਰਿਟਿਸ਼ ਅਰਿਸਟੋਕ੍ਰੇਸੀ ਇਨ ਐਕਸਚੇਂਜ ਫॉर द लॉस ਆਫ ਕੋਹਿਨੂਰ ਐਂਡ ਅਦਰ ਫੇਮਸ ਜੂਲਸ। ਔਰ ਉਹਦੇ 'ਚ ਉਹਨੇ ਜਵਾਬ ਦਿੱਤਾ, ਆਈ ਥੈਂਕ ਹਰ ਮੈਜੈਸਟੀ ਬਟ ਵੀ ਮਸਟ ਰਿਮੇਨ ਸਿੱਖਸ, ਕਿ ਸਾਨੂੰ ਸਿੱਖ ਹੀ ਰਹਿਣ ਦਿਓ, ਇਹ ਟਾਈਟਲ ਤੇ ਉਦੋਂ ਤੱਕ ਉਹ ਪੂਰੀ ਤਰ੍ਹਾਂ ਡਿਸਇਲੂਜਨ ਹੋ ਚੁੱਕਾ ਸੀ। ਹਾਲਾਂ ਜਦੋਂ ਅਸੀਂ ਟਰਬਲਡ ਚਾਈਲਡਹੁੱਡ ਦੇਖਦੇ ਹਾਂ ਤੇ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਹੁੰਦੀਆਂ, ਕਈ ਵਾਰੀ ਤੁਸੀਂ ਅਪ ਐਂਡ ਡਾਊਨ ਇਮੋਸ਼ਨਲੀ ਜਾ ਰਹੇ ਹੁੰਦੇ ਹੋ, ਪਰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਅਸੀਂ ਉਸ ਗਵਾਚੀ ਸੋਵਰਨਿਟੀ ਦੀ ਗੱਲ ਕਰ ਰਹੇ ਹਾਂ। ਔਰ ਇਹ ਕਹਾਣੀ ਬਿਟਰੇਲਸ ਦੀ ਵੀ ਹੈ। ਅੰਗਰੇਜ਼ੀ ਸਾਮਰਾਜ ਉਹਨਾਂ ਨੇ ਇਕੱਲਾ ਇਹੀ ਨਹੀਂ, ਜੇ ਤੁਸੀਂ ਸਬ ਕੰਟੀਨੈਂਟ 'ਚ ਦੇਖੋ ਜੋ ਸਲੂਕ ਟੀਪੂ ਸੁਲਤਾਨ ਨਾਲ ਕੀਤਾ, ਉਹ ਟ੍ਰੀਟੀਜ਼ ਕਰਦੇ ਹੀ ਇਸ ਲਈ ਸੀ ਕਿ ਉਹਨਾਂ ਨੇ ਤੋੜਨੀਆਂ ਨੇ। ਔਰ ਉਹਨਾਂ ਨੇ ਜਿਸ ਟ੍ਰੀਟੀ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਅਖੀਰਲੇ ਦਮ ਤੱਕ ਲਾਇਲ ਰਿਹਾ, ਅੰਮ੍ਰਿਤਸਰ ਦੀ ਟ੍ਰੀਟੀ 1809 ਦੀ, ਅੰਗਰੇਜ਼ਾਂ ਨੇ ਜਿਵੇਂ ਇਸ ਮਾਸੂਮ ਬੱਚੇ ਨਾਲ, ਉਸ ਦੀ ਮਾਂ ਨਾਲ ਔਰ ਕੁੱਲ ਮਿਲਾ ਕੇ ਜੋ ਉਹਨਾਂ ਦੀ ਧੋਖਾਬਾਜ਼ੀ ਹੈ, ਇਹ ਸਾਰਾ ਹੀ ਅੱਜ ਤੱਕ ਵੀ, ਹੁਣ ਵੀ, ਇਹ ਤਾਂ ਅਸੀਂ 1849 ਦੀ ਧੋਖੇਧੜੀ ਦੀ ਗੱਲ ਕਰਦੇ ਹਾਂ। ਮਾਰਗਰੇਟ ਥੈਚਰ ਜਿਹਨੇ ਫਰਵਰੀ 1984 ਚ ਇੰਦਰਾ ਗਾਂਧੀ ਦੇ ਨਾਲ ਜਿਹੜੀ ਹੈ ਕਾਹੂਟ ਹੋ ਕੇ ਔਰ ਆਪਣੀ ਇੰਟੈਲੀਜੈਂਸ ਦੇ ਉਹ ਭੇਜ ਕੇ ਜਿਹੜੇ ਨੇ MI6 ਕਿਵੇਂ ਉੱਥੇ ਰੇਕੀ ਕਰਵਾਈ ਔਰ ਦਰਬਾਰ ਸਾਹਿਬ ਤੇ ਹਮਲੇ 'ਚ ਸ਼ਰੀਕ ਨੇ, ਉਹੀ ਸੌਦੇਬਾਜ਼ੀਆਂ। ਸੋ ਇਹ ਕੰਟਰੀ ਆਫ ਸ਼ਾਪਕੀਪਰਸ ਅੱਜ ਵੀ 3 ਸਿੱਖ ਨੌਜਵਾਨ ਜਿਨ੍ਹਾਂ ਨੇ ਐਕਸਟ੍ਰੈਡੀਸ਼ਨ ਕੇਸ ਵਿਨ ਕਰ ਲਿਆ, ਆਲਮੋਸਟ ਇੰਡੀਆ ਦੇ ਹਵਾਲੇ ਕਰਨ ਤੱਕ ਪਹੁੰਚ ਗਏ ਸੀ, ਲੇਕਿਨ ਇਹ ਇਹਨਾਂ ਦਾ ਆਪਣਾ ਕੰਮ ਹੈ, ਬਿਟਰੇਲਸ ਦਾ ਇਹ ਕਰ ਰਹੇ ਨੇ। ਅਸੀਂ ਇਸ ਗੱਲ ਵੱਲ ਧਿਆਨ ਦਈਏ ਕਿ ਠੀਕ ਹੈ ਬੀਤਾ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਪਰ ਬੀਤੇ ਤੋਂ ਸਬਕ ਤਾਂ ਸਿੱਖਿਆ ਜਾ ਸਕਦਾ ਹੈ ਤੇ ਸਬਕ ਇੱਕੋ ਹੀ ਹੈ ਕਿ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ ਇੰਡੀਅਨ ਜੈਕ ਬੂਟ ਤੋਂ, ਔਰ ਇਸ ਦੇ ਉੱਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਨਹੀਂ ਚਲਾ ਲੈਂਦੇ, ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਗੁਲਾਮਾਂ ਦੀ ਉਹ ਇੰਡੀਵਿਜੂਅਲ ਗੁਲਾਮ ਹੋਣ, ਸਲੇਵਰੀ ਸਿਸਟਮ ਦੀ ਗੱਲ ਹੁੰਦੀ ਹੈ, ਕੌਮਾਂ ਕਿਸੇ ਦੇ ਵੱਸ ਪੈ ਜਾਣ, ਜਦੋਂ ਤੁਹਾਡੀ ਕਿਸਮਤ ਘੜਨ ਦਾ ਹੱਕ ਕੋਈ ਆਪਣੇ ਹੱਥ 'ਚ ਲੈ ਲੈਂਦਾ ਤਾਂ ਉਸ 'ਚੋਂ ਬਦਨਸੀਬੀ ਨਿਕਲਦੀ ਹੈ। ਇਹ ਬਦਨਸੀਬੀ ਦੀ ਕਹਾਣੀ ਦੁਖੀਏ ਮਾਂ ਪੁੱਤ ਦੀ ਵੀ ਹੈ, ਦਲੀਪ ਸਿੰਘ ਮਹਾਰਾਣੀ ਜਿੰਦਾਂ ਦੀ ਵੀ ਹੈ, ਤੇ ਅੱਜ ਲਗਭਗ 35 ਮਿਲੀਅਨ
ਸਿੱਖ ਕੌਮ ਦੀ ਵੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਮੈਂ ਅਹਿਮ ਵਿਸ਼ੇ ਦੇ ਉੱਪਰ ਆਪਣੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।